है मैं राज कनवीर ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 13 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਲਈ ਰੀਨਿਊਅਲਸ ਦੇ ਤਰੀਕਾਂ ਚੱਲ ਰਹੀਆਂ ਆ। ਅਪਡੇਟ ਕਰਨੇ ਹੋਣ ਪਲਾਨ, ਨਵੇਂ ਪਲਾਨਸ ਲੈਣੇ ਹੋਣ, ਉਸ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ। 65 ਸਾਲ ਤੋਂ ਵੱਧ ਦੀ ਉਮਰ ਵਾਲਿਆਂ ਦੇ ਲਈ ਮੈਡੀਕੇਅਰ ਦੀਆਂ ਸਹੂਲਤਾਂ ਦੇ ਨਾਲ ਲਾਈਫ ਇੰਸ਼ੋਰੈਂਸ ਦੇ ਬਾਰੇ ਜੇ ਤੁਸੀਂ ਜਾਣਕਾਰੀ ਹਾਸਲ ਕਰਨੀ ਆ, ਉਹ ਕਰਵਾਉਣੀ ਆ, ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-00503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪਰੇਵਾਲ, ਯੂਬਾ ਸਿਟੀ, ਲਖਵੀਰ ਸਿੰਘ ਸਮਰਾ, ਟੈਕਸਸ, ਹਰਪਾਲ ਸਿੰਘ, ਵਰਜੀਨੀਆ, ਹਰਨੇਕ ਸਿੰਘ ਪਾਬਲਾ, ਰੈਂਟਨ, ਵਾਸ਼ਿੰਗਟਨ, ਹਰਜੀਤ ਸਿੰਘ ਲੈਥਰੋਪ, H&M ਆਇਲ, ontario, ਕੈਲੀਫੋਰਨੀਆ, ਐਂਟੀਲੋਪ ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਗੁਰਮੇਲ ਸਿੰਘ, ਬਲਬੀਰ ਵਾਸੀ, ਐਲ ਗਰੋਵ, ਕਰਨੈਲ ਸਿੰਘ ਰੰਧਾਵਾ, ਟਰਲੌਕ, ਗੁਰਨੇਕ ਸਿੰਘ ਬਾਗੜੀ, ਫਰੈਜ਼ਨੋ ਤੇ ਗਰੇਵਾਲ ਟਰੈਵਲ ਸਰਵਿਸਿਜ਼, ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਇਹਨਾਂ ਸਭ ਸਰਵਿਸਿਜ਼ ਦੇ ਲਈ ਕਾਲ ਗਰੇਵਾਲ ਟਰੈਵਲ ਸਰਵਿਸਿਜ਼ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸੇਮ ਜਿਹੜਾ ਇਜ਼ਰਾਈਲ ਤੇ ਹਮਾਸ ਦੇ ਵਿੱਚ ਜੰਗ ਚੱਲ ਰਿਹਾ ਹੈਗਾ। ਇਜ਼ਰਾਈਲ ਨੇ ਲੇਟੈਸਟ ਖਬਰ ਆਈ ਹੈ ਐਸੋਸੀਏਟਡ ਪ੍ਰੈਸ ਦੇ ਥਰੂ ਵੀ 10 ਲੱਖ ਜਾਂ 11 ਲੱਖ ਲੋਕਾਂ ਨੂੰ ਇਹ ਕਹਿ ਦਿੱਤਾ ਹੈ ਗਾਜ਼ਾ ਦਾ ਉਹ ਹਿੱਸਾ ਛੱਡ ਕੇ ਚਲੇ ਜਾਓ 24 ਘੰਟਿਆਂ ਦੇ ਵਿੱਚ। ਆਲਰੇਡੀ ਪਾਣੀ, ਬਿਜਲੀ, ਇੰਟਰਨੈਟ ਸਾਰਾ ਕੁਝ ਕੱਟ ਕੀਤਾ ਹੋਇਆ ਹੈਗਾ ਗਾਜ਼ਾ ਸਟ੍ਰਿਪ ਦੇ ਵਿੱਚ। ਹੁਣ ਤੱਕ 25 ਦੇ ਕਰੀਬ ਜੋ ਅਮਰੀਕਨ ਸਿਟੀਜ਼ਨਸ ਆ ਉਹਨਾਂ ਦੀ ਮੌਤਾਂ ਦੀ ਖਬਰ ਆਈ ਹੈਗੀ ਆ ਇਜ਼ਰਾਈਲ ਵਾਲੀ ਸਾਈਡ ਤੋਂ। ਪੈਲਸਟੀਨੀਅਨ ਸਾਈਡ ਤੋਂ ਉੱਥੇ ਕੋਈ ਹੈ ਹੀ ਨਹੀਂ। ਜਿਹੜੇ ਜਰਨਲਿਸਟ ਹੈਗੇ ਵੀ ਆ, ਉਹਨਾਂ ਦੀਆਂ ਜਿੰਨੀਆਂ ਕੁ ਰਿਪੋਰਟਸ ਆਈਆਂ ਸੀਆਂ, ਉਹ ਕਹਿੰਦੇ ਸਾਡੇ ਕੋਲ ਬੈਟਰੀ ਚਾਰਜ ਕਰਨ ਦੇ ਲਈ ਕੁਛ ਨਹੀਂ, ਸਾਡੇ ਫੋਨ ਆਲਰੇਡੀ ਜਿਹੜੇ ਆ ਡੈਡ ਹੋ ਗਏ ਹੈਗੇ ਆ। ਜੋ ਲੇਟੈਸਟ ਕਿਹਾ ਗਿਆ ਹੈ ਇਜ਼ਰਾਈਲ ਵੱਲੋਂ ਕਿ 24 ਘੰਟਿਆਂ ਦੇ ਵਿੱਚ ਪੂਰਾ ਏਰੀਆ ਉਸ ਨੂੰ ਖਾਲੀ ਕੀਤਾ ਜਾਵੇ, ਇਹ ਲੋਕਾਂ ਦੇ ਲਈ ਬੜਾ ਔਖਾ ਹੈਗਾ। ਕਹਿੰਦੇ ਵੀ 25-30 ਕਿਲੋਮੀਟਰ ਜਾਣਾ ਤੇ ਲੋਕ ਜਿਹੜੇ ਆ ਡੋਂਕੀ ਕਾਰਟਸ ਦੇ ਉੱਤੇ ਜਾ ਰਹੇ ਆ, ਲੋਕਾਂ ਦੇ ਕੋਲ ਕੁਛ ਨਹੀਂ ਹੈਗਾ। ਇੱਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਕਲੈਮਿਟੀ ਹੈਗੀ ਆ। UN ਨੇ ਵੀ ਕੰਸਰਨ ਕੀਤਾ ਆ ਵੀ ਇੰਨੇ ਲੋਕਾਂ ਨੂੰ ਕਿੱਦਾਂ ਜਿਹੜਾ ਇੱਕ ਜਗ੍ਹਾ ਤੇ ਰੱਖਿਆ ਜਾਵੇ। ਦੂਸਰੇ ਪਾਸੇ ਇਜ਼ਰਾਈਲੀ ਇਹ ਕਹਿ ਰਹੇ ਆ ਵੀ ਬਹੁਤ ਸਾਰੇ ਜੋ ਹਮਾਸ ਦੇ ਮਿਲੀਟੈਂਟਸ ਆ ਉਹ ਸਿਵਲੀਅਨ ਏਰੀਏ ਦੇ ਵਿੱਚ ਰਹਿੰਦੇ ਹੈਗੇ ਆ, ਉੱਥੋਂ ਅਟੈਕ ਕਰਦੇ ਆ, ਇਸ ਕਰਕੇ ਅਸੀਂ ਗਰਾਊਂਡ ਲੈਵਲ ਤੇ ਜਾ ਕੇ ਇਸ ਨੂੰ ਜਿਹੜਾ ਆ ਕਲੀਨ ਅਪ ਕਰਨਾ ਹੈਗਾ ਆ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੇ ਕਿਹਾ ਆ ਵੀ $8 ਬਿਲੀਅਨ ਦੀ ਮਿਲਟਰੀ ਏਡ ਇਜ਼ਰਾਈਲ ਨੂੰ ਭੇਜ ਰਹੇ ਹੈਗੇ ਆ। ਸੋਸ਼ਲ ਮੀਡੀਆ ਦੇ ਉੱਤੇ ਵੀ ਬਹੁਤ ਕੁਝ ਸ਼ੇਅਰ ਹੋ ਰਿਹਾ ਜੋ ਕੁਝ ਉੱਥੇ ਵਾਪਰ ਰਿਹਾ ਹੈਗਾ ਆ। ਬਿਲਕੁਲ ਹਰਜੋਤ ਸਿੰਘ ਜੀ, ਕਾਫੀ ਸਥਿਤੀ ਉੱਥੇ ਮਾੜੀ ਆ। ਨਦਰਨ ਉੱਤਰੀ ਇਲਾਕੇ ਤੋਂ ਉਹਨਾਂ ਨੇ ਗਾਜ਼ਾ ਪੱਟੀ ਦੇ ਉਹਨਾਂ ਨੂੰ ਕਿਹਾ ਵੀ ਤੁਸੀਂ ਦੱਖਣ ਵਾਲੇ ਪਾਸੇ ਚਲੇ ਜਾਓ, ਨਾ ਇਜਿਪਟ ਵਿੱਚ ਜਾ ਸਕਦੇ ਆ। ਇਜ਼ਰਾਈਲ ਨੇ ਤਾਂ ਓਬਵੀਅਸਲੀ ਉਹਨਾਂ ਨੇ ਅੰਦਰ ਉਹਨਾਂ ਨੂੰ ਲੈਣਾ ਨਹੀਂ ਆ। ਦੂਜੇ ਪਾਸੇ ਦਰਿਆ ਜਿਹੜਾ ਸਮੁੰਦਰ ਆ ਉਧਰਲੇ ਪਾਸੇ ਉਹ ਜਾ ਨਹੀਂ ਸਕਦੇ। ਸੋ ਸਥਿਤੀ ਕਾਫੀ ਮਾੜੀ ਆ। ਸੋ ਗਰਾਊਂਡ ਇਨਵੇਜਨ ਦੀ ਤਿਆਰੀ ਆ। ਆਲਰੇਡੀ ਕਾਫੀ ਘੰਟੇ ਜਿਹੜੇ ਆ ਹੋ ਚੁੱਕੇ ਆ ਉਹਨਾਂ ਦੇ ਦੁਆਰਾ ਇਸ ਇਵੈਕੂਏਸ਼ਨ ਆਰਡਰ ਨੂੰ ਜਾਰੀ ਕੀਤੇ ਹੋਏ। ਲਗਾਤਾਰ 에ਅਰ ਸਟ੍ਰਾਈਕਸ ਉੱਥੇ ਹੋ ਰਹੀਆਂ ਆ ਤੇ ਹੁਣ ਜਿਹੜਾ ਆ ਗਰਾਊਂਡ ਇਨਵੇਜਨ ਦੀ ਪੂਰੀ ਤਰ੍ਹਾਂ ਤਿਆਰੀ ਇਜ਼ਰਾਈਲ ਜਿਹੜਾ ਉਹ ਕੱਸੀ ਬੈਠਾ ਆ। ਉਹਨਾਂ ਨੇ ਪੋਸਟਰਸ, ਫਲਾਇਰਸ ਜਿਹੜੇ ਉੱਥੇ ਸੁੱਟੇ ਵੀ ਭਾਈ ਇੱਧਰੋਂ ਉੱਠ ਕੇ ਤੇ ਦੂਜੇ ਪਾਸੇ ਨੂੰ ਸਦਰਨ ਵਾਲੇ ਪਾਸੇ, ਥੱਲੇ ਵਾਲੇ ਪਾਸੇ ਨੂੰ ਜਿਹੜੇ ਉਹ ਚਲੇ ਜਾਓ, ਨਹੀਂ ਤਾਂ ਹਾਲਾਤ ਜਿਹੜੇ ਆ ਹੋਰ ਵੀ ਜ਼ਿਆਦਾ ਮਾੜੇ ਜਿਹੜੇ ਉਹ
ਹੋਣ ਜਾ ਰਹੇ ਆ। ਸੋ ਬੈਂਜਾਮਿਨ ਨੇਤਨਯਾਹੂ ਕਹਿ ਰਿਹਾ ਹੈ ਵੀ ਅਸੀਂ ਹੁਣ ਮਿਡਲ ਈਸਟ ਨੂੰ ਪੂਰੀ ਤਰ੍ਹਾਂ ਚੇਂਜ ਕਰ ਦੇਣਾ। ਇਹਨਾਂ ਨੇ ਥੋੜ੍ਹੇ ਦਿਨ ਪਹਿਲਾਂ ਇਹ ਬਿਆਨ ਦਿੱਤਾ ਸੀ। ਉੱਥੋਂ ਦੀਆਂ ਅਖਬਾਰਾਂ ਤੇ ਹੋਰ ਕਈ ਓਪੀਨੀਅਨ ਆਰਟੀਕਲਸ ਵੀ ਕਹਿ ਰਹੇ ਵੀ ਇਹਦਾ ਮਤਲਬ ਇਸ ਦੇ ਵਿੱਚ ਕੀ ਹੋਣ ਜਾ ਰਿਹਾ ਆ। ਇਸ ਟਾਈਮ ਜਿਹੜੀ ਗਾਜ਼ਾ ਪੱਟੀ ਉਸ ਨੂੰ ਓਪਨ ਏਅਰ ਪ੍ਰਿਜ਼ਨ ਦੀ ਤੌਰ ਦੇ ਉੱਤੇ ਰੱਖਿਆ ਗਿਆ ਆ, ਕਿਉਂਕਿ ਪਾਣੀ, ਫੂਡ, ਇਲੈਕਟ੍ਰਿਸਿਟੀ, ਬਿਜਲੀ ਜਿਹੜੀ ਆ ਤੇ ਹਰ ਇੱਕ ਤਰ੍ਹਾਂ ਦੀ ਜਿਹੜੀ ਚੀਜ਼ ਉੱਥੇ ਆਉਣ ਜਾਣ ਤੇ ਪੂਰੀ ਤਰ੍ਹਾਂ ਪਾਬੰਦੀ ਜਿਹੜੀ ਉਹ ਲੱਗ ਚੁੱਕੀ ਆ। UN ਵਾਲੇ ਵੀ ਕਹਿ ਰਹੇ ਆ, ਕਹਿੰਦੇ ਵੀ 24 ਘੰਟਿਆਂ 'ਚ 11 ਲੱਖ ਲੋਕਾਂ ਦਾ ਇੱਕ ਥਾਂ ਤੋਂ ਉੱਜੜ ਕੇ ਦੂਜੇ ਪਾਸੇ ਜਾਣਾ ਤੇ ਵਾਪਸੀ ਦੇ ਇਹ ਨਹੀਂ ਪਤਾ ਹੋਣਾ ਵੀ ਉੱਥੇ ਸਾਡੇ ਘਰ ਬਚੇ ਹੋਣਗੇ ਜਾਂ ਨਹੀਂ ਹੋਣਗੇ। ਇਹ ਇੱਕ ਅਸੰਭਵ ਜੀ ਜਿਹੜੀ ਗੱਲ ਆ ਉਹ ਜਾਪ ਰਹੀ ਹੈਗੀ ਆ। ਸੋ ਇਜ਼ਰਾਈਲ ਨੇ ਜਿਹੜਾ ਉਹ ਨੋਟੀਫਾਈ ਕੀਤਾ ਹੈ ਜਿਨ੍ਹਾਂ ਦੇ ਜਿਹੜੇ ਤਕਰੀਬਨ 120 ਹੌਸਟੇਜ ਆ ਹਮਾਸ ਦੇ ਦੁਆਰਾ ਵੀ ਉਹਨਾਂ ਨੂੰ ਜਿਹੜਾ ਅਸੀਂ ਬਚਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰਾਂਗੇ। ਅੱਜ ਐਂਟਨੀ ਬਲਿੰਕਨ ਕਤਰ ਦੇ ਵਿੱਚ ਪਹੁੰਚੇ ਸੀਗੇ, ਜਿੱਥੇ ਜਾ ਕੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਹਮਾਸ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਤਰ ਦੇ ਥਰੂ ਵੀ ਭਾਈ ਜਿਹੜੇ 150 ਲੋਕ ਉਹਨਾਂ ਨੇ ਅਗਵਾ ਕੀਤੇ ਆ ਉਹਨਾਂ ਨੂੰ ਬਗੈਰ ਕਿਸੇ ਸ਼ਰਤ ਵਾਪਸ ਜਿਹੜਾ ਉਹ ਕਰ ਦੋ, ਨਹੀਂ ਤਾਂ ਹਾਲਾਤ ਜਿਹੜੇ ਆਬਵੀਅਸਲੀ ਅੱਗੇ ਹੋਰ ਮਾੜੇ ਵੱਧ ਸਕਦੇ ਹੈਗੇ ਆ। ਤੇ ਇਹਨਾਂ ਵਿੱਚ ਕਈ ਅਮਰੀਕੀ ਸਿਟੀਜ਼ਨ ਵੀ ਦੱਸੇ ਜਾਂਦੇ ਆ। ਉਧਰ ਅਮਰੀਕਾ ਦੇ ਦੁਆਰਾ ਕਾਫੀ ਜ਼ਿਆਦੀਆਂ ਜਿਹੜੀਆਂ ਫਲਾਈਟਸ ਆ ਅਮਰੀਕਨ ਜਿਹੜੇ ਲੋਕ ਆ ਉਹਨਾਂ ਨੂੰ ਉੱਥੋਂ ਕੱਢ ਕੇ ਜਿਹੜਾ ਆ ਵਾਪਸ ਲੈ ਕੇ ਆਉਣ ਦੇ ਲਈ ਚੱਲ ਰਹੀਆਂ। ਇੱਥੋਂ ਕਹਿੰਦੇ ਵੀ ਇਜ਼ਰਾਈਲ ਤੋਂ ਫਲਾਈਟਸ ਜਿਹੜੀਆਂ ਏਥਨਸ ਗ੍ਰੀਸ ਵੱਲ ਜਾਣਗੀਆਂ ਤੇ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਆ ਅਮਰੀਕਨ 에ਅਰਲਾਈਨਸ ਨੂੰ ਵੀ ਏਥਨਸ ਤੋਂ ਜਿਹੜੀਆਂ ਫਲਾਈਟਸ ਆ ਉਹਨਾਂ ਦੀ ਗਿਣਤੀ ਵਧਾਈ ਜਾਵੇ ਅਮਰੀਕਾ ਵੱਲ ਨੂੰ, ਤਾਂ ਜੋ ਜਿਹੜੇ ਉੱਥੋਂ ਆ ਰਹੇ ਆ ਲੋਕ ਉਹਨਾਂ ਨੂੰ ਵਾਪਸ ਜਿਹੜਾ ਆ ਉਹ ਲਿਆਂਦਾ ਜਾ ਸਕੇ। ਇੱਥੋਂ ਤੱਕ ਕਿ ਕਈ ਇਜ਼ਰਾਈਲੀ ਵੀ ਉਸ ਮੁਲਕ ਨੂੰ ਹੁਣ ਛੱਡ ਕੇ ਆ ਰਹੇ ਨੇ। 1 ਮਿਲੀਅਨ ਲੋਕਾਂ ਨੂੰ ਗਾਜ਼ਾ ਦੇ ਵਿੱਚ ਇਵੈਕੂਏਟ ਕਰਨਾ, ਜਿੱਥੇ ਆਬਵੀਅਸਲੀ ਕੋਈ ਸੇਫ ਪਲੇਸ ਨਹੀਂ ਹੈਗੀ ਜਾਣ ਦੇ ਲਈ, 24 ਘੰਟੇ ਦਾ ਵਕਤ ਦੇਣਾ, ਇਹ ਕਹਿੰਦੇ ਵੀ ਇੱਕ ਬਹੁਤ ਹੀ ਮੰਦਭਾਗੀ ਚੀਜ਼ ਹੈ ਇਸ ਟਾਈਮ ਵਾਪਰੀ ਆ। ਉਧਰ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਪਰਿਵਾਰਾਂ ਦੇ ਨਾਲ ਕਹਿੰਦੇ ਵੀ ਗੱਲ ਕਰਨਗੇ ਜਿਹੜੇ ਅਮਰੀਕੀਆਂ ਨੂੰ ਹਮਾਸ ਦੇ ਦੁਆਰਾ ਹੌਸਟੇਜ ਬਣਾਇਆ ਗਿਆ ਹੈਗਾ ਆ। ਅੱਜ ਇੱਕ ਚੀਜ਼ ਜਿਹੜੀ ਦੱਸਦੇ ਜਾਈਏ, ਇੱਕ ਓਵਰਆਲ ਆਨਲਾਈਨ ਵੀ ਤੇ ਸਾਰੇ ਪਾਸੇ ਰੌਲਾ ਜਿਹੜਾ ਪਿਆ ਹੋਇਆ ਆ ਵੀ ਅੱਜ ਦੇ ਦਿਨ ਕਾਫੀ ਥਾਵਾਂ ਦੇ ਉੱਤੇ ਪੈਲਸਤੀਨ ਦੇ ਹੱਕ ਦੇ ਵਿੱਚ ਰੈਲੀਆਂ ਜਾਂ ਇਜ਼ਰਾਈਲ ਦੇ ਉਲਟ ਜਿਹੜੇ ਪ੍ਰੋਟੈਸਟ ਹੋ ਸਕਦੇ ਆ। ਕਈ ਥਾਵਾਂ ਦੇ ਉੱਤੇ ਨੈਸੂਆ ਕਾਉਂਟੀ ਵਰਗਿਆਂ ਨੇ ਜਿਹੜੀ ਆ ਉਹ ਚਿੱਠੀ ਵੀ ਜਾਰੀ ਕੀਤੀ ਵੀ ਭਾਈ ਧਿਆਨ ਦੇ ਨਾਲ ਰਹੋ, ਖਾਸ ਕਰਕੇ ਪਬਲਿਕ ਪਲੇਸਿਸ ਦੇ ਉੱਤੇ ਜਿਹੜਾ ਆ ਅਹਤਿਆਤ ਵਰਤੋ, ਜਿਹੜੀ ਆ ਤੁਸੀਂ ਅਲਰਟ ਜਿਹੜਾ ਰਹੋ, ਕਿਤੇ ਵੀ ਕੁਝ ਵੀ ਹੋ ਸਕਦਾ ਹੈ। ਯੂ ਨੈਵਰ ਨੋ ਕੀ ਹੋਣਾ ਆ। ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਪੈਲਸਤੀਨ ਦੇ ਹੱਕ ਦੇ ਵਿੱਚ ਵੀ ਜਿਹੜੇ ਰੈਲੀਆਂ ਕਰ ਰਹੇ ਆ, ਇਜ਼ਰਾਈਲ ਦੇ ਉਲਟ ਪ੍ਰੋਟੈਸਟ ਕਰ ਰਹੇ ਆ, ਉੱਥੇ ਆਬਵੀਅਸਲੀ ਮਾਹੌਲ ਜਿਹੜਾ ਆ ਉਹ ਗਰਮਾ ਸਕਦਾ ਹੈ ਬਹੁਤ ਜਲਦੀ ਤੇ ਗੁੱਥਮ ਗੁੱਥਾ ਲੜਾਈ ਝਗੜਾ ਹਿੰਸਕ ਰੂਪ ਵੀ ਅਖਤਿਆਰ ਕਰ ਸਕਦਾ ਹੈ। ਸੋ ਇਹ ਆਪਾਂ ਨੂੰ ਇਹ ਪਤਾ ਨਹੀਂ ਹੈ ਵੀ ਆਉਣ ਵਾਲੇ ਸਮੇਂ 'ਚ ਇੱਥੇ ਅਜੇ ਕੀ ਬਣਨਾ ਹੈਗਾ ਆ, ਪਰ ਕੋਈ ਜਿਹੜੀ ਆ ਜ਼ਿਆਦਾ ਜਿਹੜੇ ਲੋਕ ਆ ਉਹ ਇਜ਼ਰਾਈਲ ਦੇ ਹੱਕ 'ਚ ਤੇ ਕੋਈ ਰਹਿ ਕੇ ਕਿਤੇ ਕਿਤੇ ਕੋਈ ਪੈਲਸਤੀਨ ਦੇ ਹੱਕ ਦੇ ਵਿੱਚ ਵੀ ਜਿਹੜੀ ਆ ਉਹ ਗੱਲਾਂ ਬਾਤਾਂ ਜਿਹੜੀਆਂ ਉਹ ਚੱਲ ਰਹੀਆਂ ਆ। ਪਰ ਸਥਿਤੀ ਜਿਹੜੀ ਹਰਜੋਤ ਸਿੰਘ ਜੀ ਕਾਫੀ ਵੱਧ ਤੋਂ ਬੱਤਰ ਜਿਹੜੀ ਆ ਉਹ ਹੋ ਸਕਦੀ ਹੈ ਗਾਜ਼ਾ ਪੱਟੀ 'ਚ ਰਹਿ ਰਹੇ ਲੋਕਾਂ ਦੇ ਲਈ। ਇਹਨਾਂ ਦੀ ਇਹ ਹਾਲਾਤ ਅੱਜ ਦੇ ਨਹੀਂ, ਕਹਿੰਦੇ ਵੀ ਕਈ ਸਾਲਾਂ ਤੋਂ ਇਦਾਂ ਦੇ ਹੀ ਹੈਗੇ ਆ। ਕੱਲ ਇੱਕ ਜਰਨਲਿਸਟ ਜਦੋਂ ਇਜ਼ਰਾਈਲ ਦੇ ਇੱਕ ਮਿਨਿਸਟਰ ਦੇ ਨਾਲ ਗੱਲ ਕਰ ਰਿਹਾ ਸੀ, ਜਦ ਉਹਨੂੰ ਪੁੱਛਿਆ ਗਿਆ ਵੀ ਭਾਈ ਤੁਸੀਂ ਇੰਨੇ ਲੋਕਾਂ ਦੀ ਬਿਜਲੀ ਬੰਦ ਕਰਕੇ ਸਾਰਾ ਕੁਝ ਕਰ ਰਹੇ ਹੋ, ਤਾਂ ਉਹ ਅੱਗੋਂ ਕਹਿੰਦੇ ਵੀ ਗੁੱਸੇ ਦੇ ਵਿੱਚ ਆ ਗਿਆ, ਕਹਿੰਦਾ ਵੀ ਜਿਹੜਾ ਉਹਨਾਂ ਨੇ ਕੀਤਾ ਹੈ ਤੇ ਹੁਣ ਸਾਨੂੰ ਇਹ ਕੰਮ ਕਰਨ ਤੋਂ ਤੁਸੀਂ ਰੋਕੋ ਨਾ। ਇਹ ਹਰਜੋਤ ਸਿੰਘ ਜੀ ਇੱਥੇ ਕਈ ਲੋਕ ਇਹ ਵੀ ਸਵਾਲ ਚੁੱਕ ਰਹੇ ਆ ਵੀ ਕੀ ਜੇ ਕਿਸੇ ਦੇ ਨਾਲ ਜੈਨੋਸਾਈਡ ਹੋਇਆ ਤੇ ਕੀ ਉਸ ਨੂੰ ਜੈਨੋਸਾਈਡ ਬਾਅਦ ਦੇ ਵਿੱਚ ਕਰਨ ਦੀ ਇਜਾਜ਼ਤ ਮਿਲ ਜਾਣੀ ਚਾਹੀਦੀ ਆ, ਕਿ ਉਹ ਵੀ ਉਦਾਂ ਹੀ ਧੱਕਾ ਜਿਹੜਾ ਉਹ ਕਰ ਸਕਦਾ। ਕਈਆਂ ਦੇ ਇਹ ਮਨ ਹੀ ਮਨ ਜਿਹੜੇ ਸਵਾਲ ਉੱਠ ਰਹੇ ਆ। ਸੋ ਹੁਣ ਅਮਰੀਕਾ ਵਾਲੇ ਬਾਰ-ਬਾਰ ਕਹਿ ਰਹੇ ਇਜ਼ਰਾਈਲ ਨੂੰ ਵੀ ਭਾਈ ਫੇਅਰ ਤੁਸੀਂ ਰਿਟੈਲੀਏਸ਼ਨ ਕਰਨੀ ਆ, ਵੀ ਜ਼ਿਆਦਾ ਧੱਕਾ ਜਿਹੜਾ ਉਹ ਨਾ ਕਰਿਓ। ਪਰ ਆਪਾਂ ਨੂੰ ਪਤਾ ਹੀ ਆ ਵੀ ਇਸ ਮੌਕੇ ਇਜ਼ਰਾਈਲ ਦੇ ਨਾਲ ਸਾਰੀ ਦੁਨੀਆ ਜਿਹੜੀ ਉਹ ਖੜੀ ਆ ਤੇ ਆਉਣ ਵਾਲਾ ਸਮਾਂ ਗਾਜ਼ਾ ਪੱਟੀ 'ਚ ਰਹਿ ਰਹੇ ਲੋਕਾਂ ਲਈ ਤਾਂ ਕਾਫੀ ਜਿਹੜਾ ਉਹ ਮਾੜਾ ਹੋ ਸਕਦਾ। ਜੀ, ਐਸੋਸੀਏਟਡ ਪ੍ਰੈਸ ਦੇ ਮੁਤਾਬਕ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਵੀ ਜਿਹੜੇ ਗਾਜ਼ਾ ਪੱਟੀ ਦੇ ਵਿੱਚ ਲੋਕ ਰਹਿ ਰਹੇ ਆ, ਇਹ ਉਹੀ ਲੋਕ ਆ ਜਦੋਂ 1948 ਦੇ ਵਿੱਚ ਲੜਾਈ ਹੋਈ ਸੀ, ਉਸ ਟਾਈਮ ਦੇ ਉੱਤੇ ਇਜ਼ਰਾਈਲ ਬਣਿਆ ਸੀ। ਸੋ ਇਜ਼ਰਾਈਲ ਦੀ ਜਗ੍ਹਾ ਤੋਂ ਜਿਹੜੇ ਪੈਲਸਤੀਨੀਅਨ ਲੋਕਾਂ ਨੂੰ ਧੱਕੇ ਦੇ ਨਾਲ ਗਾਜ਼ਾ ਦੇ ਵਿੱਚ ਧੱਕ ਦਿੱਤਾ ਗਿਆ ਸੀ, ਉਹ ਇਹੀ ਲੋਕ ਹੈਗੇ ਆ। ਹੁਣ ਇਹਨਾਂ ਨੂੰ ਉੱਥੋਂ ਵੀ ਧੱਕ ਕੇ ਜਿਹੜਾ ਆ ਹੋਰ ਪਾਸੇ ਭੇਜਿਆ ਜਾ ਰਿਹਾ ਹੈ।
11 ਲੱਖ ਦੇ ਕਰੀਬ ਉੱਥੇ ਲੋਕ ਰਹਿੰਦੇ ਆ। ਆਲਰੇਡੀ ਕਹਿੰਦੇ 4,23,000 ਲੋਕ ਜਿਹੜੇ ਹੈਗੇ ਆ, ਉਹ ਆਲਰੇਡੀ ਉਹਨਾਂ ਨੂੰ ਘਰਾਂ ਤੋਂ ਬਾਹਰ ਫੋਰਸ ਕਰ ਦਿੱਤਾ ਗਿਆ, ਕਿਉਂਕਿ ਇੰਨੀ ਜ਼ਿਆਦਾ ਜਿਹੜੀ ਆ 에ਅਰ ਸਟ੍ਰਾਈਕ ਹੋਈ ਹੈਗੀ ਆ। ਤਾਰਿਕ ਮਰੀਸ਼ ਨਾਮ ਦੇ ਇੱਕ ਬੰਦੇ ਨੇ ਇਹ ਕਿਹਾ ਵੀ ਸਿਕਿਉਰਿਟੀ ਸਾਡੀ ਕਿੱਥੇ ਆ, ਹਨਾ। ਹਮਾਸ ਨੇ ਵੀ ਕੀ ਕੀਤਾ, ਲੋਕ ਹਮਾਸ ਤੇ ਵੀ ਗੁੱਸੇ ਹੈਗੇ ਆ ਵੀ ਸਾਡਾ ਜਿਹੜਾ ਆ ਆਮ ਲੋਕਾਂ ਦਾ ਜਿਹੜਾ ਆ ਉੱਥੇ ਕੀ ਕਸੂਰ ਹੈਗਾ ਆ। ਯੂਐਨ ਏਜੰਸੀ ਫਾਰ ਪੈਲਸਟੀਨੀਅਨ ਰਿਫਿਊਜੀਜ਼, ਜਿਹਨੂੰ UNRWA ਵੀ ਕਹਿੰਦੇ ਆ, ਉਹ ਕਹਿੰਦੇ ਆ ਵੀ ਹੁਣ ਬਹੁਤ ਸਾਰੇ ਲੋਕਾਂ ਨੂੰ ਸਕੂਲਾਂ 'ਚ ਰੱਖਿਆ ਗਿਆ ਆ। ਉਹਨਾਂ ਨੂੰ ਕਿੱਥੇ ਸ਼ੈਲਟਰ ਦਿੱਤਾ ਜਾਵੇ, ਇਹ UN ਦੇ ਲਈ ਬਹੁਤ ਵੱਡੀ ਜਿਹੜੀ ਆ ਮੁਸ਼ਕਲ ਇਸ ਟਾਈਮ ਬਣੀ ਹੋਈ ਹੈਗੀ ਆ। ਈਜਿਪਟ ਦੇ ਲਈ ਵੀ ਵੱਡੀ ਪ੍ਰੋਬਲਮ ਆ, ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਪੈਲਸਟੀਨੀਅਨ ਆ ਉਹ ਸਿਨਾਈ ਪੈਨਿਨਸੂਲਾ ਆ ਉਧਰ ਨੂੰ ਮੂਵ ਹੋ ਰਹੇ ਹੈਗੇ ਆ। ਸੋ ਓਵਰਆਲ ਜੇ ਦੇਖਿਆ ਜਾਵੇ ਸਿਚੁਏਸ਼ਨ ਬਹੁਤ ਜ਼ਿਆਦਾ ਜਿਹੜੀ ਮਿਡਲ ਈਸਟ ਦੇ ਵਿੱਚ ਇਸ ਟਾਈਮ ਗਾਜ਼ਾ ਪੈਲਸਤੀਨੀਅਨ ਏਰੀਏ 'ਚ ਬਹੁਤ ਹੀ ਬੈਡ ਬਣੀ ਹੋਈ ਹੈਗੀ ਆ, ਜਿਸ ਤੁਸੀਂ ਦੱਸਿਆ, ਕਿਉਂਕਿ ਅੱਜ ਸ਼ੁੱਕਰਵਾਰ ਆ। ਅੱਜ ਮੁਸਲਮਾਨ ਭਰਾ ਜਿਹੜੇ ਆ ਉਹ ਨਮਾਜ਼ ਦਾ ਦਿਨ ਉਹਨਾਂ ਦਾ ਜਿਹੜਾ ਹੁੰਦਾ ਹੈਗਾ ਜੀ। ਸੋ ਇਸ ਕਰਕੇ ਪੂਰੀ ਦੁਨੀਆ ਦੇ ਵਿੱਚ ਉਹ ਜਿਹੜਾ ਆ ਪ੍ਰੋਟੈਸਟ ਕਰਨ ਜਾ ਰਹੇ ਆ। ਆਪਾਂ ਦੇਖਿਆ ਅਮਰੀਕਾ 'ਚ ਵੀ ਬਹੁਤ ਪ੍ਰੋਟੈਸਟ ਹੋ ਰਿਹਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ 'ਚ, ਬਾਕੀ ਮੁਸਲਮਾਨ ਜਿਹੜੀਆਂ ਕੰਟਰੀਆਂ ਉੱਥੇ ਤਾਂ ਹੋਣੇ ਹੀ ਹੈਗੇ ਆ। ਨਿਊਯਾਰਕ ਵੱਲੋਂ ਵੀ ਇੱਕ ਸਰਕੂਲਰ ਜਾਰੀ ਕੀਤਾ ਗਿਆ ਸੀ, ਖਾਸ ਕਰਕੇ ਜਿਹੜੇ ਸਿੱਖ ਆ ਦਸਤਾਰ ਸਜਾਉਂਦੇ ਆ, ਤੇ ਥੋੜੇ ਧਿਆਨ ਦੇ ਨਾਲ ਚੱਲੋ, ਹੋ ਸਕਦਾ ਕੋਈ ਕਿਸੇ ਤਰ੍ਹਾਂ ਨਾਲ ਕਿਸੇ ਤੇ ਗਲਤ ਅਟੈਕ ਨਾ ਕਰ ਦੇਵੇ। ਜੀ ਬਿਲਕੁਲ। ਇੱਕ ਜਿਹੜੀ ਖਬਰ ਆ ਰਹੀ ਆ ਫਰਾਂਸ ਤੋਂ, ਫਰਾਂਸ ਦੇ ਵਿੱਚ ਇੱਕ ਚੇਚਨ ਮੂਲ ਦਾ 20 ਸਾਲਾਂ ਦਾ ਜਿਹੜਾ ਮੁੰਡਾ ਆ, ਉਸ ਨੇ ਨਾਈਫ ਦੇ ਨਾਲ, ਚਾਕੂ ਦੇ ਨਾਲ ਹਮਲਾ ਜਿਹੜਾ ਉਹ ਕਰ ਦਿੱਤਾ, ਤੇ ਕਹਿੰਦੇ ਇੱਕ ਟੀਚਰ ਨੂੰ ਉੱਥੇ ਮਾਰ ਦਿੱਤਾ ਹੈ। ਹਮਾਸ ਇਜ਼ਰਾਈਲ ਦੀ ਜਿਹੜੀ ਇਸ ਵਾਰ ਦੇ ਜਿਹੜਾ ਉਹ ਚੱਲਦੇ ਆ, ਇਹ ਜਿਹੜੀਆਂ ਰਿਪੋਰਟਸ ਇਸ ਟਾਈਮ ਆ ਰਹੀਆਂ ਆ, ਤੇ ਕਹਿੰਦਾ ਵੀ ਇਹ ਚੀਚਨ ਮੂਲ ਦਾ ਜਿਹੜਾ ਇਮੀਗ੍ਰੈਂਟ ਸੀ, ਫਰਾਂਸ ਦੀ ਜਿਹੜੀ ਐਕਸਟ੍ਰੀਮਿਸਟ ਵਾਚ ਲਿਸਟ ਦੇ ਉੱਤੇ ਸੀਗਾ, ਤੇ ਸ਼ੁੱਕਰਵਾਰ ਦੀ ਸਵੇਰ ਨੂੰ ਉਸਨੇ ਇੱਕ ਉੱਥੇ ਦੇ ਅਧਿਆਪਕ ਨੂੰ ਚਾਕੂ ਮਾਰ ਕੇ ਮਾਰ ਦਿੱਤਾ, ਤੇ 2 ਜਣੇ ਇਸ ਦੇ ਵਿੱਚ ਹੋਰ ਜਿਹੜੇ ਜ਼ਖਮੀ ਹੋਏ ਹੈਗੇ ਆ। ਸੋ ਇਹ ਉਹੀ ਬੰਦਾ ਹੈ, ਕਹਿੰਦੇ, ਜਿਹਨੇ ਉੱਥੇ ਪ੍ਰੈਜ਼ੀਡੈਂਟ ਦੀ ਅਸੈਸੀਨੇਸ਼ਨ ਦੀ ਕਾਲ ਕੀਤੀ ਸੀ। ਇਹ ਇੱਕ ਸਕੂਲ ਦੇ ਬਾਹਰ ਵਾਪਰਿਆ, ਅਰਾਸ ਕਰਕੇ ਇਲਾਕਾ ਆ, ਫਰਾਂਸ ਦੇ ਵਿੱਚ, ਪੈਰਿਸ ਤੋਂ 115 ਮੀਲ ਦੂਰ, ਬੈਲਜੀਅਮ ਦੀ ਬਾਰਡਰ ਦੇ ਨਜ਼ਦੀਕ, ਉੱਥੇ ਇਹ ਘਟਨਾ ਜਿਹੜੀ ਹੈ ਇਹ ਵਾਪਰੀ ਆ। ਫਰਾਂਸ ਦੇ ਵਿੱਚ ਵੀ ਬਹੁਤ ਸਾਰੇ ਪੈਲਸਤੀਨ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਹੋ ਰਹੇ ਸੀ, ਜਿੱਥੇ ਕਿ ਇਹਨਾਂ ਪ੍ਰਦਰਸ਼ਨ ਨੂੰ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਗਿਆ, ਤੇ ਪ੍ਰਦਰਸ਼ਨ ਕਰਨ ਦੇ ਉੱਤੇ ਜਿਹੜੀ ਰੋਕ ਲਗਾ ਦਿੱਤੀ ਗਈ ਹੈਗੀ ਆ। ਇਸੇ ਤਰੀਕੇ ਨਾਲ ਅਮਰੀਕਾ ਦੀਆਂ ਕਈ ਯੂਨੀਵਰਸਿਟੀਜ਼ ਦੇ ਵਿੱਚ ਇਹ ਪ੍ਰੋਟੈਸਟ ਜਿਹੜੇ ਆ ਉਹ ਹੋ ਰਹੇ ਨੇ, ਕਈ ਜਿਹੜੇ ਪੈਲਸਤੀਨ ਦੇ ਹੱਕ ਦੇ ਵਿੱਚ। ਕੱਲ ਜਿੱਦਾਂ ਆਪਾਂ ਖਬਰ ਕੀਤੀ ਸੀ, ਫਰੈਜ਼ਨੋ ਦੇ ਵਿੱਚ ਵੀ ਜਦੋਂ ਇਜ਼ਰਾਈਲ ਦਾ ਝੰਡਾ ਚੜਾਉਣਾ ਸੀਗਾ, ਉੱਥੇ ਵੀ ਰੌਲਾ ਰੱਪਾ ਜਿਹੜਾ ਉਹ ਪਿਆ, ਤੇ ਇਸੇ ਤਰੀਕੇ ਦੇ ਨਾਲ ਹੋਰ ਕਈ ਯੂਨੀਵਰਸਿਟੀਆਂ ਦੇ ਵਿੱਚ ਵੀ ਇਹ ਸਾਰਾ ਕੁਛ ਚੱਲ ਰਿਹਾ ਆ। ਅਮਰੀਕਾ ਦੇ ਵਿੱਚ ਫਰੀडम ਆਫ ਸਪੀਚ ਜਿਹੜੀ ਆ ਉਹ ਜ਼ਰੂਰ ਹੈਗੀ ਆ, ਪਰ ਇਸ ਚੀਜ਼ ਦੇ ਉੱਤੇ ਲੋਕ ਜਿਹੜੇ ਆ ਹਮਾਸ ਨੂੰ ਤੇ ਪੈਲਸਤੀਨ ਨੂੰ ਹੀ ਬਹੁਤਾ ਜਿਹੜਾ ਇਸ ਦੇ ਵਿੱਚ ਜ਼ਿੰਮੇਵਾਰ ਮੰਨ ਰਹੇ ਆ, ਤੇ ਜਿਹੜਾ ਕੋਈ ਵੀ ਉਸ ਦੇ ਹੱਕ 'ਚ ਬੋਲਦਾ ਆ ਉਸ ਨੂੰ ਓਬਵੀਅਸਲੀ ਫਿਰ ਹੋਰ ਤਰੀਕੇ ਦੇ ਨਾਲ ਦੇਖਿਆ ਜਾ ਰਿਹਾ। ਇਜ਼ਰਾਈਲ ਨੇ ਕਿਹਾ ਆ ਵੀ ਜੋ ਵੀ ਗਾਜ਼ਾ ਦੇ ਵਿੱਚ ਹੋਣਾ ਆ, ਉਸ ਦੀ ਸਿੱਧੀ ਜਿਹੜੀ ਜ਼ਿੰਮੇਵਾਰੀ ਆ ਹਮਾਸ ਦੇ ਉੱਤੇ ਆਉਂਦੀ ਆ, ਤੇ ਜੇ ਹਮਾਸ ਚਾਹੁੰਦਾ ਆ ਵੀ ਉੱਥੋਂ ਦੇ ਜਿਹੜੇ ਰੈਜ਼ੀਡੈਂਟਸ ਬਚਣ, ਤਾਂ ਉਹਨਾਂ ਨੂੰ ਇਵੈਕੂਏਟ ਜਿਹੜਾ ਆ ਉਹ ਕਰ ਦੇਵੇ। UN ਨੇ ਵੀ ਕਿਹਾ ਵੀ ਇਵੈਕੂਏਸ਼ਨ ਆਰਡਰ ਜਿਹੜਾ 24 ਘੰਟੇ ਦਾ ਆ, ਉਹ ਬਹੁਤ ਛੋਟਾ ਕਹਿ ਸਕਦੇ ਵੀ ਮੰਨਿਆ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਪੈਲਸਤੀਨੀ ਆ ਉਹ ਗਾਜ਼ਾ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਆ, ਇਜਿਪਟ ਵਾਲੇ ਪਾਸੇ ਨੂੰ ਜਿਹੜੇ ਉਹ ਜਾ ਰਹੇ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਜਿਹੜੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਦਾ ਉੱਥੇ ਇਨਸਾਈਡ ਵੀ ਵਿਰੋਧ ਇਸ ਗੱਲੋਂ ਹੋ ਰਿਹਾ ਆ ਵੀ ਭਾਈ ਏਡਾ ਹਮਲਾ ਤੁਸੀਂ ਹਮਾਸ ਦਾ ਹੋਣ ਕਿੱਦਾਂ ਦੇ ਦਿੱਤਾ, ਕਿੱਥੇ ਜਿਹੜੀ ਆ ਤੁਹਾਡੀ ਨਲਾਇਕੀ ਆ ਉਹ ਰਹਿ ਗਈ ਹੈਗੀ ਆ। ਐਂਟਨੀ ਬਲਿੰਕਨ ਹੋਣਾ ਨੇ ਹਿਊਮੈਨਿਟੇਰੀਅਨ ਕੋਰੀਡੋਰ ਖੋਲਣ ਦੀ ਗੱਲ ਕੀਤੀ ਆ ਹਾਲ ਦੀ ਘੜੀ, ਪਰ ਇਜ਼ਰਾਈਲ ਕਿਸੇ ਦੀ ਬਹੁਤੀ ਇਸ ਟਾਈਮ ਸੁਣ ਨਹੀਂ ਰਿਹਾ ਹੈਗਾ। UN ਨੇ ਵਾਰਨਿੰਗ ਦਿੱਤੀ ਆ ਵੀ ਜਿੰਨੇ ਲੋਕ ਉੱਥੋਂ ਭੱਜ ਰਹੇ ਹੈਗੇ ਆ, ਅੱਧੀ ਪੋਪੂਲੇਸ਼ਨ ਗਾਜ਼ਾ ਦੀ, ਉਸ ਨੂੰ ਮੈਨੇਜ ਕਰਨਾ ਬਹੁਤ ਔਖਾ ਹੋਊਗਾ, ਤੇ ਇਜ਼ਰਾਈਲ ਵਾਲਿਆਂ ਨੂੰ ਇਹ ਜੋ ਉਹਨਾਂ ਨੇ ਆਰਡਰ ਕੀਤਾ ਹੈਗਾ ਆ,
ਉਸ ਨੂੰ ਰਿਵਰਸ ਕਰਨਾ ਚਾਹੀਦਾ ਹੈਗਾ। ਲੋਕ ਕਾਰਾਂ ਵਿੱਚ, ਟਰੱਕਾਂ ਵਿੱਚ, ਡੋਂਕੀ ਕਾਰਟਸ ਦੇ ਵਿੱਚ ਸਿਰਫ ਬਲੈਂਕਟਸ ਵਗੈਰਾ ਜਾਂ ਥੋੜ੍ਹਾ ਬਹੁਤਾ ਆਪਣਾ ਸਮਾਨ ਲੈ ਕੇ ਉੱਥੋਂ ਭੱਜ ਰਹੇ ਹੈਗੇ ਆ। ਬਹੁਤ ਸਾਰੇ ਇਹ ਕਹਿ ਰਹੇ ਆ ਵੀ ਹੁਣ ਤਾਂ ਇਹੀ ਆ ਵੀ ਆਪਣੀ ਜ਼ਿੰਦਗੀ ਨੂੰ ਕਿੱਦਾਂ ਜਿਹੜਾ ਬਚਾਉਣਾ ਹੈਗਾ ਆ। ਕਹਿੰਦੇ ਵੀ ਫੂਡ ਨੂੰ ਵੀ ਭੁੱਲ ਜਾਓ, ਇਲੈਕਟ੍ਰੀਸਿਟੀ ਨੂੰ ਵੀ ਭੁੱਲ ਜਾਓ, ਗੈਸ ਨੂੰ ਵੀ ਭੁੱਲ ਜਾਓ। The only concern now is just if you will make it, if you are going to live it। ਆਹ ਜਿਹੜੀ ਸਿਚੁਏਸ਼ਨ ਆ, ਨੇਵਲ ਫਰਸਕ ਇੱਕ ਸਪੋਕਸਪਰਸਨ ਆ ਪੈਲਸਤੀਨੀਅਨ ਰੈੱਡ ਕ੍ਰਿਸੈਂਟ ਦੇ ਗਾਜ਼ਾ ਸਿਟੀ ਦੇ ਵਿੱਚ, ਤੇ ਉਹਨਾਂ ਨੇ ਇਹ ਦੱਸਿਆ ਹੈਗਾ। ਗਾਜ਼ਾ ਹੈਲਥ ਮਿਨਿਸਟਰੀ ਦੇ ਮੁਤਾਬਕ 1800 ਦੇ ਕਰੀਬ ਲੋਕਾਂ ਦੀ ਗਾਜ਼ਾ ਦੇ ਵਿੱਚ ਮੌਤ ਹੋ ਚੁੱਕੀ ਆ, ਜਿਹਦੇ ਵਿੱਚੋਂ 50% ਅੰਡਰ ਦਾ ਏਜ ਆਫ 18 ਆ ਜਾਂ ਲੇਡੀਜ਼ ਹੈਗੀਆਂ ਆ। ਹਮਾਸ ਅਸੌਲਟ ਦੇ ਨਾਲ ਇਜ਼ਰਾਈਲ 'ਚ 1300 ਲੋਕਾਂ ਦੀ ਮੌਤ ਹੋ ਚੁੱਕੀ ਆ, ਜਿਹਦੇ ਵਿੱਚ ਮੈਜੋਰਿਟੀ 'ਚ ਸਿਵਲੀਅਨ ਸੀ। 1500 ਦੇ ਕਰੀਬ ਇਜ਼ਰਾਈਲ ਵਾਲੇ ਕਹਿ ਰਹੇ ਹਮਾਸ ਦੇ ਮਿਲੀਟੈਂਟਸ ਦੀ ਮੌਤ ਇਹਦੇ ਵਿੱਚ ਹੋ ਚੁੱਕੀ ਹੈਗੀ ਆ। ਸੋ ਲਗਾਤਾਰ ਬੰਬਾਰਡ ਕੀਤਾ ਜਾ ਰਿਹਾ ਇਜ਼ਰਾਈਲ ਵੱਲੋਂ ਜੋ ਏਰੀਆ ਹੈਗਾ ਗਾਜ਼ਾ ਦੇ ਵਿੱਚ। ਸੋ ਬਹੁਤ ਸਾਰੀ ਵੱਡੀ ਗਿਣਤੀ 'ਚ ਲੋਕ ਆਲਰੇਡੀ ਨਿਕਲ ਚੁੱਕੇ ਹੈਗੇ ਆ। ਇਹ ਵੀ ਪਤਾ ਚੱਲਿਆ ਵੀ ਕੁਛ ਹੋਸਟੇਜ ਜਿਹੜੇ ਆ ਉਹ ਇਜ਼ਰਾਈਲ ਦੇ ਅਟੈਕ ਵਿੱਚ ਵੀ ਮਾਰੇ ਗਏ ਹੈਗੇ ਆ, ਕਿਉਂਕਿ ਉਹਨਾਂ ਨੂੰ ਉੱਥੇ ਰੱਖਿਆ ਗਿਆ ਸੀ। ਇਜ਼ਰਾਈਲ ਦੇ ਮਿਲਟਰੀ ਦੇ ਸਪੋਕਸਪਰਸਨ ਜੋ ਡੈਨੀਅਲ ਹਾਗਾਰੀ ਆ, ਉਹਨਾਂ ਨੇ ਇਹ ਦੱਸਿਆ ਆ ਵੀ ਸਾਡੀ ਆਪਣੀ ਇਨਫੋਰਮੇਸ਼ਨ ਆ ਵੀ ਇੱਦਾਂ ਕੋਈ ਨਹੀਂ ਮਾਰਿਆ ਗਿਆ, ਪਰ ਹਮਾਸ ਵਾਲੇ ਜਿਹੜੇ ਝੂਠ ਬੋਲ ਰਹੇ। ਸੋ ਇੱਕ ਦੂਜੇ ਦੇ ਉੱਤੇ ਜਿਹੜਾ ਬਲੇਮ ਆ ਉਹ ਬਹੁਤ ਜ਼ਿਆਦਾ ਲੱਗ ਰਿਹਾ ਹੈ। ਪਰ 11 ਲੱਖ ਲੋਕਾਂ ਨੂੰ ਇੱਕਦਮ 24 ਘੰਟਿਆਂ ਦੇ ਵਿੱਚ ਨਿਕਲ ਜਾਣਾ, ਤੇ ਜਿਨ੍ਹਾਂ ਦੇ ਕੋਲ ਕੋਈ ਗੈਸ ਨਹੀਂ, ਕੋਈ ਕੁਛ ਨਹੀਂ, ਉਹ ਵੀ ਬੜਾ ਇੱਕ ਔਖਾ ਹੈਗਾ ਆ। ਸੋ ਸਿਚੁਏਸ਼ਨ ਇੱਕ ਇੱਧਰਲੇ ਪਾਸੇ ਤੇ ਦੂਸਰੇ ਪਾਸੇ ਜਿਹੜਾ ਯੂਕਰੇਨ ਤੇ ਰਸ਼ੀਆ ਦੀ ਲੜਾਈ ਚੱਲ ਰਹੀ ਆ, ਬਹੁਤ ਹੀ ਜਿਹੜੀ ਬੁਰੀ ਸਿਚੁਏਸ਼ਨ ਦੋਨੇ ਪਾਸੇ ਬਣੀ ਹੋਈ ਹੈ। ਜੀ ਜੀ, ਇਜ਼ਰਾਈਲੀ ਆਰਮੀ ਕਹਿ ਰਹੀ ਆ ਵੀ ਉਹਨਾਂ ਨੇ ਲੈਬਨਾਨ ਦੇ ਵਿੱਚ ਵੀ ਆਰਟਲਰੀ ਫਾਇਰ ਕੀਤੀ ਆ, ਜਦ ਉਹਨਾਂ ਨੇ ਉੱਥੇ ਬਾਰਡਰ ਫੈਂਸ ਦੇ ਉੱਤੇ ਹਨੀਤਾ ਦੇ ਵਿੱਚ ਧਮਾਕੇ ਜਿਹੜੇ ਆ ਉਹ ਸੁਣੇ ਸੀ, ਜਿਹਦੇ ਕਰਕੇ ਉਸ ਬਾਰਡਰ ਫੈਂਸ ਨੂੰ ਜਿਹੜਾ ਆ ਉਹ ਡੈਮੇਜ ਹੋਇਆ ਸੀਗਾ। ਸੋ ਇਹ ਹਜ਼ਬੁੱਲਾ ਦੇ ਡਿਪਟੀ ਚੀਫ ਨੇਮ ਕਸਮ ਉਹਨਾਂ ਨੇ ਕਿਹਾ ਵੀ ਇਰਾਨੀਅਨ ਬੈਕਡ ਜਿਹੜਾ ਲੈਬਨੀਜ਼ ਮਿਲੀਟੈਂਟ ਗਰੁੱਪ ਆ ਉਹ ਇਸ ਦੇ ਨਾਲ ਇਫੈਕਟ ਨਹੀਂ ਹੋਊਗਾ, ਵੀ ਇਜ਼ਰਾਈਲ ਤੇ ਹਮਾਸ ਦੀ ਵਾਰ ਦੇ ਵਿੱਚ ਜਿਹੜੇ ਉਹ ਬਾਹਰ ਰਹਿਣ, ਪਰ ਕਹਿੰਦੇ ਵੀ ਉਹ ਫੁੱਲੀ ਰੈਡੀ ਨੇ ਜੇ ਐਕਸ਼ਨ ਲੈਣ ਦਾ ਨੌਬਤ ਆਉਂਦੀ ਹੈਗੀ ਆ। ਸੋ ਰੈੱਡ ਕਰਾਸ ਕਹਿ ਰਹੀ ਆ ਵੀ ਇਸ ਸੀਜ਼ ਦੇ ਵਿੱਚ ਉਹ ਕਿਸੇ ਤਰੀਕੇ ਦੀ ਹੈਲਪ ਨਹੀਂ ਕਰ ਪਾ ਰਹੇ। ਇਜ਼ਰਾਈਲ ਕਹਿੰਦੇ ਵੀ ਇੰਟਰਨੈਸ਼ਨਲ ਕਾਨੂੰਨ ਨੂੰ ਬਿਲਕੁਲ ਵੀ ਇਸ ਟਾਈਮ ਨਹੀਂ ਮੰਨ ਰਿਹਾ ਹੈਗਾ। ਹਿਊਮੈਨੀਟੇਰੀਅਨ ਜਿਹੜੀ ਰਾਹਤ ਫਲਸਤੀਨੀਆਂ ਨੂੰ ਕਹਿੰਦੇ ਮਿਲਣੀ ਚਾਹੀਦੀ ਸੀ ਗਾਜ਼ਾ ਦੇ ਵਿੱਚ, ਉਸ ਨੂੰ ਜਿਹੜਾ ਇਜ਼ਰਾਈਲ ਆ ਹਾਲ ਦੀ ਘੜੀ ਉੱਥੇ ਪਹੁੰਚਣ ਨਹੀਂ ਦੇ ਰਿਹਾ ਹੈਗਾ। ਯੂਨੀਸੈਫ ਦੇ ਜਿਹੜੇ ਸਪੋਕਸਮੈਨ ਉਹਨਾਂ ਨੇ ਕਿਹਾ ਵੀ ਗਾਜ਼ਾ ਦੇ ਵਿੱਚ ਜਿਹੜੇ ਸੀਨ ਆ ਉਹ ਇਸ ਟਾਈਮ ਅਟਰ ਕੇਓਸ ਵਾਲੇ ਜਿਹੜੇ ਉਹ ਬਣੇ ਪਏ ਹੈਗੇ ਆ। ਸੇਫ ਜ਼ੋਨਸ ਜਿਹੜੀਆਂ ਯੂਐਸ ਆ ਉਹ ਗਾਜ਼ਾ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਆ। ਉਹ ਕਹਿੰਦੇ ਵੀ ਇਜ਼ਰਾਈਲ ਦੇ ਓਫੈਂਸਿਵ ਤੋਂ ਪਹਿਲਾਂ ਜੇ ਉੱਥੇ ਸੇਫ ਜ਼ੋਨ ਬਣ ਜਾਣ ਤਾਂ ਜਿਹੜਾ ਉਹ ਵਧੀਆ ਹੋਊਗਾ। ਉੱਧਰ ਜਾਰਡਨ ਦੇ ਵਿੱਚ ਹਜ਼ਾਰਾਂ ਦੀ ਲੋਕਾਂ ਨੇ ਪੈਲਸਤੀਨ ਦੇ ਹੱਕ ਦੇ ਵਿੱਚ ਇਕੱਠੇ ਹੋ ਕੇ ਉੱਥੇ ਦੇ ਅਮਾਨ ਕਰਕੇ ਇਲਾਕੇ ਦੇ ਵਿੱਚ ਉੱਥੇ ਉਹਨਾਂ ਨੇ ਪ੍ਰਦਰਸ਼ਨ ਜਿਹੜਾ ਉਹ ਕੀਤਾ ਹੈਗਾ ਆ। ਇੱਥੋਂ ਤੱਕ ਕਿ ਯੂਨਾਈਟਿਡ ਨੇਸ਼ਨ ਦੇ ਕਈ ਜਿਹੜੇ ਰਿਲੀਫ ਵਰਕਰ ਆ ਉਹਨਾਂ ਦੀ ਵੀ ਇਸ ਬੰਬਾਰਡਮੈਂਟ ਦੇ ਵਿੱਚ, ਏਅਰ ਸਟ੍ਰਾਈਕਸ ਦੇ ਵਿੱਚ ਜਿਹੜੀ ਮੌਤ ਹੋਈ ਆ। ਮਰਨ ਵਾਲਿਆਂ ਦੀ ਸੰਖਿਆ ਦੋਨੋਂ ਹੀ ਪਾਸੇ ਹਜ਼ਾਰ ਨੂੰ ਜਿਹੜੀ ਆ ਇਸ ਟਾਈਮ ਟੱਪ ਚੁੱਕੀ ਹੈਗੀ ਆ, ਤੇ ਸਥਿਤੀ ਆਉਣ ਵਾਲੇ ਦਿਨਾਂ 'ਚ ਹੋਰ ਬੈਡ ਬਣ ਸਕਦੀ ਆ। ਜੀ, ਅਗਲੀ ਖਬਰ ਵਿੱਚ ਚਲੀਏ। ਇੰਡੀਆ ਤੇ ਕੈਨੇਡਾ ਦੇ ਵਿੱਚ ਵੀ ਜੋ ਰਿਫਟ ਚੱਲ ਰਿਹਾ ਆ, ਬਾਰ-ਬਾਰ ਕੈਨੇਡਾ ਦੇ ਆਫੀਸ਼ੀਅਲ ਕਹਿ ਰਹੇ ਆ ਵੀ ਅਸੀਂ ਗੱਲਬਾਤ ਕਰ ਰਹੇ ਆ ਜੋ ਇੰਡੀਆ ਦੇ ਆਫੀਸ਼ੀਅਲਸ ਹੈਗੇ ਉਹਨਾਂ ਦੇ ਨਾਲ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੇ ਕਤਲ ਦੇ ਬਾਰੇ, ਕਿਉਂਕਿ ਕੈਨੇਡਾ ਵਾਲਿਆਂ ਨੇ ਅਕਿਊਜ਼ ਕੀਤਾ ਇੰਡੀਆ ਵਾਲਿਆਂ ਨੂੰ ਵੀ ਉਹ ਉਹਨਾਂ ਦੇ ਕਤਲ ਦੇ ਲਈ ਜਿਹੜੇ ਜ਼ਿੰਮੇਵਾਰ ਆ। ਪਰ ਦੂਸਰੇ ਪਾਸੇ ਜਿਹੜੀ ਇੰਡੀਆ ਦੀ ਸਰਕਾਰ ਆ ਉਹ ਮੰਨ ਨਹੀਂ ਰਹੀ। ਸਪੋਕਸਪਰਸਨ ਜੋ ਇੰਡੀਆ ਦੇ ਐਕਸਟਰਨਲ ਅਫੇਅਰ ਮਿਨਿਸਟਰੀ ਦੇ ਹੈਗੇ ਆ, ਅਰਿੰਦਮ ਬੱਚੀ, ਉਹਨਾਂ ਨੇ ਇਹ ਕਿਹਾ ਵੀ ਇਦਾਂ ਦੀ ਕੋਈ ਸਾਡੀ ਜਿਹੜੀ ਗੱਲਬਾਤ ਆ ਉਹ ਨਹੀਂ ਹੋਈ ਹੈਗੀ ਆ। ਪਰ ਇਹ ਪਤਾ ਚੱਲਿਆ ਵੀ ਜਿਹੜੀ ਉਹਨਾਂ ਦੀ ਗੱਲਬਾਤ ਆ ਵਾਸ਼ਿੰਗਟਨ ਦੇ ਵਿੱਚ 2 ਹਫ਼ਤੇ ਪਹਿਲਾਂ ਵੀ ਹੋਈ ਸੀ। ਪਰ ਉਹਨਾਂ ਨੇ ਇਹ ਕਿਹਾ ਵੀ ਅਸੀਂ ਵੱਖ-ਵੱਖ ਲੈਵਲਸ ਦੇ ਉੱਤੇ ਕੈਨੇਡੀਅਨ ਆਫੀਸ਼ੀਅਲ ਦੇ ਨਾਲ ਇੰਟਰੈਕਸ਼ਨ ਦੇ ਵਿੱਚ ਹੈਗੇ ਆ। ਇੰਡੀਆ ਵਾਲਿਆਂ ਨੇ ਇਹ ਕਹਿ ਦਿੱਤਾ ਸੀ ਵੀ 41 ਡਿਪਲੋਮੈਟ ਉੱਥੋਂ ਨਿਕਲ ਜਾਣ,
ਤੇ ਇਹ ਵੀ ਖਬਰਾਂ ਆਈਆਂ ਸੀ ਵੀ ਕੁਛ ਸਿੰਗਾਪੁਰ ਮਲੇਸ਼ੀਆ ਚਲੇ ਗਏ ਆ, ਪਰ ਇਹ ਵੀ ਖਬਰ ਆਈ ਆ ਵੀ ਸਾਰੇ ਦੇ ਸਾਰੇ ਉੱਥੋਂ ਨਹੀਂ ਨਿਕਲੇ ਹੈਗੇ। ਸੋ ਬਿਹਾਈਂਡ ਦਾ ਡੋਰ ਆਈ ਥਿੰਕ ਗੱਲਬਾਤ ਚੱਲ ਰਹੀ ਹੈਗੀ ਆ। ਪਰ ਇੰਡੀਆ ਵਾਲੇ ਜਿਸ ਤਰ੍ਹਾਂ ਚਲਾਕੀ ਕਰਦੇ ਹੁੰਦੇ ਆ, ਹੁਣ ਗਾਹਾਂ ਉਹਨਾਂ ਨੇ ਇਹ ਕਹਿਤਾ ਵੀ ਸਾਡੇ ਜਿਹੜੇ ਇੰਡੀਆ ਦੇ ਫੋਰਨ ਮਿਨਿਸਟਰ ਤੇ ਪ੍ਰਾਈਮ ਮਿਨਿਸਟਰ ਮੋਦੀ ਉਹਨਾਂ ਦੇ ਅਗੇਂਸਟ ਪੋਸਟਰ ਲਾਏ ਹੋਏ ਆ ਗੁਰਦੁਆਰਿਆਂ 'ਚ ਵੀ ਵਾਂਟਡ ਹੈਗੇ ਆ, ਇਹਨਾਂ ਨੂੰ ਅਸੈਸੀਨੇਟ ਕੀਤਾ ਜਾਵੇ। ਸੋ ਇਹ ਪਤਾ ਨਹੀਂ ਕਿਹਨ ਪੋਸਟਰ ਦੇਖੇ ਆ, ਕਿਹਨ ਲਾਏ ਹੈਗੇ ਆ। ਸੋ ਇਦਾਂ ਦੀਆਂ ਜਿਹੜੀਆਂ ਖਬਰਾਂ ਆ ਉਹ ਵੀ ਜਿਹੜੀਆਂ ਇੰਡੀਆ ਮੀਡੀਆ ਦੇ ਵਿੱਚ ਸ਼ੋਅ ਕਰ ਰਹੇ ਆ, ਜਿਹਨੂੰ ਦੇਖਦੇ ਹੋਏ ਕਹਿੰਦੇ ਵੀ ਇੰਡੀਆ ਦੇ ਫੋਰਨ ਮਿਨਿਸਟਰ ਦੀ ਸਿਕਿਉਰਿਟੀ ਬਹੁਤ ਜ਼ਿਆਦਾ ਜਿਹੜੀ ਆ ਉਹ ਵਧਾ ਦਿੱਤੀ ਗਈ ਹੈਗੀ ਆ। ਜੀ, ਇੰਡੀਆ ਦੇ ਕੈਨੇਡੀਅਨ ਅਧਿਕਾਰੀ ਕਹਿੰਦੇ ਵੀ ਦੇ ਹੈਵ ਬੀਨ ਇਨ ਕੰਟੈਕਟ ਐਟ ਵੇਰੀਅਸ ਲੈਵਲਸ, ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀ ਗੱਲਬਾਤ ਆ ਉਹਨਾਂ ਦੀ ਚੱਲ ਰਹੀ ਹੈਗੀ ਆ। ਸੋ ਦੇਖੋ ਕੀ ਹੁੰਦਾ ਹੈ। ਕੈਨੇਡੀਅਨ ਜਿਹੜੇ ਡਿਪਲੋਮੈਟਸ ਆ ਉਹ ਉੱਥੋਂ ਨਹੀਂ ਨਿਕਲੇ ਹੈਗੇ, ਜਿਹੜੀ ਡੈਡਲਾਈਨ ਆ ਉਹ ਕ੍ਰਾਸ ਹੋ ਗਈ ਆ। 10 ਅਕਤੂਬਰ ਸੀਗੀ, ਜਿੱਥੇ 62 ਦੇ ਵਿੱਚੋਂ 41 ਜਿਹੜੇ ਕੈਨੇਡਾ ਦੇ ਡਿਪਲੋਮੈਟਸ ਉੱਥੇ ਆ ਦਿੱਲੀ ਦੇ ਵਿੱਚ, ਉਹਨਾਂ ਨੂੰ ਮੁਲਕ ਛੱਡਣ ਦੇ ਲਈ ਆਖਿਆ ਗਿਆ ਸੀਗਾ। ਸੋ ਕਹਿੰਦੇ ਵੀ ਇਸ ਟਾਈਮ ਇਸ ਸਿਚੁਏਸ਼ਨ ਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ। ਅਮਰੀਕਾ ਤੇ ਹੋਰ ਬਾਕੀ ਮੁਲਕਾਂ ਨੇ ਵੀ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਨੂੰ ਅੱਗੇ ਵਧਣ ਦੇ ਲਈ ਹਮਾਇਤ ਦਿੱਤੀ ਸੀਗੀ, ਤੇ ਨਾਲ ਹੀ ਇੰਡੀਆ ਨੂੰ ਇਸ ਇਨਵੈਸਟੀਗੇਸ਼ਨ ਦੇ ਵਿੱਚ ਮਦਦ ਕਰਨ ਦੇ ਲਈ ਵੀ, ਨਾਲ ਜਿਹੜਾ ਜੁੜਨ ਦੇ ਲਈ ਵੀ ਆਖਿਆ ਗਿਆ ਸੀ। G20 ਦੀ ਜਿਹੜੀ ਸਮਿਟ ਹੋਈ ਸੀ, ਉਸ ਤੋਂ ਬਾਅਦ ਦੇ ਵਿੱਚ ਇਹ ਸਾਰਾ ਕੁਛ ਜਿਹੜਾ ਆ ਉਹ ਬਣਿਆ ਹੈਗਾ ਆ। ਸੋ ਪਹਿਲੋਂ ਕਹਿੰਦੇ ਵੀ ਪ੍ਰਾਈਵੇਟ ਦੇ ਵਿੱਚ ਡਿਨਾਈ ਨਹੀਂ ਸੀ ਕਿਤੇ ਕਲੇਮਸ ਨੂੰ, ਜਿਹੜੇ ਇਹ ਕਲੇਮ ਆ ਇਸ ਨੂੰ ਦਿੱਲੀ ਨੇ ਕਹਿੰਦੇ ਆ ਵੀ ਡਿਨਾਈ ਕਰ ਦਿੱਤਾ ਹੈ। 18 ਤਰੀਕ ਨੂੰ ਟਰੂਡੋ ਹੁਣਾਂ ਨੇ ਪਾਰਲੀਮੈਂਟ ਉੱਥੋਂ ਦੀ ਜਿਹੜੀ ਹਾਊਸ ਆਫ ਕਾਮਨਸ ਆ ਉੱਥੇ ਖੜ ਕੇ ਕ੍ਰੈਡੀਬਲ ਐਲੀਗੇਸ਼ਨਸ ਜਿਹੜੇ ਆ ਉਹ ਲਗਾਏ ਸੀ ਇੰਡੀਆ ਦੇ ਉੱਤੇ, ਵੀ ਭਾਈ ਨਿੱਜਰ ਹੁਣਾਂ ਦੇ ਕਤਲ ਦੇ ਵਿੱਚ ਉਹਨਾਂ ਦਾ ਜਿਹੜਾ ਉਹ ਹੱਥ ਹੈਗਾ ਆ। ਸੋ ਟਰੂਡੋ, ਮੈਲਨਜੋਲੀ, ਕੈਨੇਡਾ ਦੇ ਜਿਹੜੇ ਫੋਰਨ ਮਿਨਿਸਟਰ ਆ, ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਇਸ ਮਾਮਲੇ ਨੂੰ ਅਸੀਂ ਸੁਲਝਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਹੈਗੇ ਆ। ਇੰਡੀਆ ਨੇ ਵਿਆਨਾ ਕਨਵੈਨਸ਼ਨ ਦੀ ਸਾਈਟ ਕਰਕੇ ਕਿਹਾ ਵੀ ਡਿਪਲੋਮੈਟਿਕ ਰਿਲੇਸ਼ਨਸ ਜਿਹੜੇ ਆ ਉਹ ਬਰਾਬਰ ਦੇ ਜਿਹੜੇ ਹੋਣੇ ਚਾਹੀਦੇ ਆ। ਇਸੇ ਲਈ ਅਸੀਂ ਆਪਣੇ ਜਿਹੜੇ ਕੈਨੇਡੀਅਨ ਡਿਪਲੋਮੈਟਸ ਆ ਉਹਨਾਂ ਨੂੰ ਬਾਹਰ ਨੂੰ ਕੱਢਣ ਨੂੰ ਜਿਹੜਾ ਉਹ ਆਖਿਆ ਹੈਗਾ ਆ। ਸੋ ਲੈਟਸ ਸੀ ਕਿ ਇਸ ਦੇ ਵਿੱਚ ਹੁਣ ਅੱਗੇ ਬਣਦਾ ਹੈਗਾ ਆ। ਪਰ ਜਿਹੜਾ ਕਿਹਾ ਸੀਗਾ ਇੰਡੀਆ ਨੇ ਡਿਪਲੋਮੈਟਸ ਜਾਣ ਦੇ ਲਈ, ਉਹ ਉੱਥੋਂ ਨਹੀਂ ਗਏ। ਦੂਸਰੇ ਪਾਸੇ ਇੰਡੀਆ ਵਾਲੇ ਬਹੁਤ ਔਖੇ ਹੋਏ ਆ ਵੀ ਕੈਨੇਡਾ ਦੀ ਇੱਕ ਇਮੀਗ੍ਰੇਸ਼ਨ ਟਰਮੀਨਲ ਨੇ ਇੱਕ ਸਿੱਖ ਨੂੰ, ਜਿਸ ਨੇ ਖਾਲਿਸਤਾਨੀ ਮਿਲੀਟੈਂਟਸ ਨੂੰ ਜਿਹੜੀ ਆ ਪਨਾਹ ਦਿੱਤੀ ਸੀ, ਸ਼ੈਲਟਰ ਦਿੱਤੀ ਸੀ, ਉਸ ਨੂੰ ਜਿਹੜਾ ਆ ਪੋਲੀਟੀਕਲ ਅਸਾਈਲਮ ਦੇ ਦਿੱਤਾ ਹੈਗਾ ਆ। ਹੈਡੀ ਵਰਸਫੋਲਡ ਮੈਂਬਰ ਹੈਗੇ ਇਮੀਗ੍ਰੇਸ਼ਨ ਤੇ ਰਿਫਿਊਜੀ ਬੋਰਡ ਟਰਮੀਨਲ ਦੇ, ਉਹਨਾਂ ਨੇ ਰੂਲਿੰਗ ਦੇ ਵਿੱਚ ਇਹ ਕਿਹਾ ਵੀ ਕੈਨੇਡੀਅਨ ਗਵਰਨਮੈਂਟ ਲੈਕਸ ਸਫੀਸ਼ੀਐਂਟ ਗਰਾਊਂਡਸ ਟੂ ਲੈਵਲ ਕਮਲਜੀਤ ਰਾਮ ਇੰਡੀਅਨ ਸਿਟੀਜ਼ਨ, ਵੀ ਉਸ ਨੂੰ ਨਹੀਂ ਐਂਟਰ ਕੀਤਾ ਜਾ ਸਕਦਾ ਕੈਨੇਡਾ ਦੇ ਵਿੱਚ। ਪਰ ਉਹ ਕਹਿੰਦੇ ਆ ਵੀ ਉਸ ਨੂੰ ਜਿਹੜੀ ਆ ਐਂਟਰੀ ਦੇ ਦਿੱਤੀ ਗਈ ਆ। ਇਹ ਕਮਲਜੀਤ ਰਾਮ ਇਹ ਐਜ਼ ਏ ਸਿੱਖ ਉਹ ਦੱਸ ਰਹੇ ਹੈਗੇ ਆ, ਤੇ ਉਸਨੇ ਇਹ ਕਿਹਾ ਵੀ ਮੈਂ 1992 ਦੇ ਵਿੱਚ ਜੋ ਸਿੱਖ ਮਿਲੀਟੈਂਟ ਸੀ ਉਹਨਾਂ ਨੂੰ ਜਿਹੜੀ ਆ ਸ਼ੈਲਟਰ ਦਿੱਤੀ ਸੀਗੀ। ਤੇ ਇਹ ਸਾਰਾ ਕੁਝ ਕੈਨੇਡਾ ਦੀ ਬਾਰਡਰ ਸਰਵਿਸ ਏਜੰਸੀ ਦੇ ਆਫੀਸਰਸ ਨੇ, ਉਹਦੀ ਜਿਹੜੀ ਇੰਟਰਵਿਊ ਹੋਈ ਸੀ ਉਹਦੇ ਦੌਰਾਨ ਵੀ ਪੁੱਛਿਆ ਗਿਆ ਸੀ। ਉਹ ਕਹਿੰਦਾ 1982 ਤੋਂ ਲੈ ਕੇ 1992 ਤੱਕ ਮੈਂ ਜਿਹੜੀ ਹੈਲਪ ਕੀਤੀ ਸੀ, ਤੇ ਨਾਲ ਦੀ ਨਾਲ ਜੋ ਬਾਰਡਰ ਦੇ ਆਫੀਸਰਸ ਆ ਉਹਨਾਂ ਨੂੰ ਇਹ ਉਸਨੇ ਕਿਹਾ ਸੀ ਵੀ ਮੈਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜੋ ਆ ਉਹਨਾਂ ਦੀ ਮੂਵਮੈਂਟ ਦੀ ਮੈਂ, ਤੇ ਜਿਹੜੇ ਹੋਰ ਸੋਸ਼ਲ ਇਸ਼ੂਜ਼ ਦੇ ਉੱਤੇ ਕੰਮ ਕਰਦੇ ਸੀ, ਉਹਦੀ ਜਿਹੜੀ ਸਪੋਰਟ ਕਰਦਾ ਸੀਗਾ। ਸੋ ਕਹਿੰਦੇ ਇਹ ਬੇਸ ਜਿਹੜਾ ਇਸ ਟਰਮੀਨਲ ਨੇ ਇਹ ਲਾਇਆ ਹੈਗਾ ਵੀ ਜੇ ਇਸ ਨੂੰ ਵਾਪਸ ਭੇਜਿਆ ਗਿਆ ਤੇ ਇੰਡੀਆ ਦੀ ਸਰਕਾਰ ਇਹਦੇ ਉੱਤੇ ਐਕਸ਼ਨ ਲਊਗੀ, ਇਹਨੂੰ ਜਿਹੜਾ ਆ ਅੰਦਰ ਕਰੂਗੀ। ਸੋ ਇੰਡੀਆ ਵਾਲੇ ਜਿਹੜੇ ਆ ਹੁਣ ਇਸ ਗੱਲ ਤੇ ਵੀ ਰੌਲਾ ਪਾ ਰਹੇ ਕਿ ਦੇਖੋ ਜੀ, ਪਹਿਲਾਂ ਤਾਂ ਆਮ ਸਿੱਖਾਂ ਨੂੰ ਹੀ ਹੁਣ ਅੱਤਵਾਦੀ ਬਣਾਈ ਜਾਂਦੇ ਆ, ਹੁਣ ਉਹ ਜਿਹਦੇ ਘਰ ਕਿਤੇ ਰੋਟੀ ਵੀ ਖਾ ਗਿਆ ਕੋਈ, ਉਹ ਕਹਿੰਦੇ ਵੀ ਇਹਨੂੰ ਵੀ ਜਿਹੜਾ ਆ ਉੱਥੇ ਬਣ ਨਾ ਦਿੱਤਾ ਜਾਵੇ। ਸੋ ਇਹ ਉੱਥੇ ਦੀ ਜਿਹੜੀ ਇਮੀਗ੍ਰੇਸ਼ਨ ਦਾ ਟਰਮੀਨਲ ਆ ਉਹਨਾਂ ਨੇ ਡਿਸੀਜਨ ਦੇ ਦਿੱਤਾ ਹੈ। ਸੋ ਇੱਕ ਤਰ੍ਹਾਂ ਦੇ ਨਾਲ ਇਹ ਪ੍ਰੈਜ਼ੀਡੈਂਟ ਵੀ ਸੈਟਅਪ ਹੋ ਗਿਆ ਹੈ। ਜੀ
ਬ੍ਰੇਕ ਦਾ ਵਕਤ ਹੋ ਚੁੱਕਾ ਆ। ਬ੍ਰੇਕ ਤੋਂ ਬਾਅਦ ਦੇ ਵਿੱਚ ਗੱਲਬਾਤ ਜਾਰੀ ਰੱਖਾਂਗੇ। ਅਮਰੀਕਾ ਦੇ ਵਿੱਚ ਹਾਊਸ ਦੇ ਸਪੀਕਰ ਨੂੰ ਲੈ ਕੇ ਜਿਹੜਾ ਘਮਸਾਨ ਆ ਉਹ ਕਿੱਥੇ ਕੁ ਤੱਕ ਪਹੁੰਚਿਆ ਆ, ਉਸ ਉੱਤੇ ਜਿਹੜੀ ਉਹ ਚਰਚਾ ਕਰਾਂਗੇ ਤੇ ਹੋਰ ਇਕੋਨਮੀ ਦੇ ਨਾਲ ਸੰਬੰਧਿਤ ਖਬਰਾਂ ਦੇ ਨਾਲ ਵੀ ਤੁਹਾਡੇ ਨਾਲ ਜੁੜਾਂਗੇ। ਜੁੜੇ ਰਹਿਣਾ ਤੇ ਪੰਜਾਬੀ ਰੇਡੀਓ USA ਦੇ ਨਾਲ।
ब्रेक तो बाद एक बार फिर आप सबका स्वागत है ਸੋ ਪ੍ਰੋਗਰਾਮ ਅਪਡੇਟ ਅਮਰੀਕਾ ਚ ਹਰਜੋਤ ਸਿੰਘ ਜੀ ਜੀ ਨੂੰ ਇੱਕ ਵਾਰੀ ਫੇਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਖਬਰਾਂ ਹਰਜੋਤ ਸਿੰਘ ਜੀ ਉਸ ਦੇ ਵੱਲ ਵੱਧਦੇ ਜਾਈਏ ਤਾਂ ਹਾਊਸ ਦੇ ਜਿਹੜੇ ਜੀਓਪੀ ਮੈਂਬਰਸ ਆ ਉਹ ਇਸ ਟਾਈਮ ਭੱਜ ਨੱਠ ਕਰ ਰਹੇ ਆ ਵੀ ਹਾਊਸ ਦਾ ਸਪੀਕਰ ਜਿਹੜਾ ਉਹ ਮਿਲੇ। 35 ਦਿਨ ਰਹਿ ਗਏ ਆ ਮੁਲਕ ਦੇ ਸਰਕਾਰ ਦੀ ਜਿਹੜੀ ਸ਼ਟਡਾਊਨ ਆ ਉਹ ਫੇਰ ਹੋ ਸਕਦੀ ਆ, ਪਰ ਉਹ ਸਮੱਸਿਆ ਦੇ ਉੱਤੇ ਹੱਲ ਉਦੋਂ ਕੀਤਾ ਜਾ ਸਕਦਾ ਜੇ ਹਾਊਸ ਦੇ ਵਿੱਚ ਕੋਈ ਪਹਿਲਾਂ ਸਪੀਕਰ ਹੋਵੇ। ਕੱਲ ਜਿਹੜੇ ਸਟੀਵ ਸਕੈਲਿਸ ਮੈਜੋਰਟੀ ਲੀਡਰ ਆ ਉਹਨਾਂ ਨੇ ਆਪਣਾ ਨਾਮ ਵਾਪਸ ਲੈ ਲਿਆ। ਹਾਊਸ ਦੇ ਰਿਪਬਲਿਕਨਸ ਨੇ ਇੰਟਰਨਲੀ ਵੋਟ ਕੀਤੀ ਜਿਮ ਜਾਰਡਨ ਤੇ ਸਕੈਲਿਸ ਦੇ ਵਿੱਚ, ਉਹਨਾਂ ਦੇ ਹੱਕ ਦੇ ਵਿੱਚ ਸ਼ਾਇਦ ਜ਼ਿਆਦਾ ਹੋਏ ਤੇ ਉਹਨਾਂ ਨੂੰ ਲੱਗਾ ਵੀ ਸ਼ਾਇਦ ਬਣ ਜਾਊਗਾ, ਪਰ 20 ਰਿਪਬਲਿਕਨਸ ਉਹਨਾਂ ਦੇ ਵਿੱਚੋਂ ਅਜਿਹੇ ਨਿਕਲ ਆਏ ਜਿਹੜੇ ਫਾਰ ਰਾਈਟ ਵਾਲੇ ਵੀ ਸੀ ਤੇ ਜਿਹੜੇ ਮੋਡਰੇਟ ਵੀ ਸੀਗੇ, ਜਿਹੜੇ ਸਕੈਲਿਸ ਦੇ ਹੱਕ ਦੇ ਵਿੱਚ ਨਹੀਂ ਆਏ। ਤੇ ਉਹਨਾਂ ਨੇ ਦੇਖਿਆ ਵੀ ਭਾਈ ਮੇਰਾ ਗੁਜ਼ਾਰਾ ਨਹੀਂ ਹੋਣਾ, 217 ਵੋਟਾਂ ਬਣਦੀਆਂ ਨਹੀਂ, ਸੋ ਉਹਨਾਂ ਨੇ ਨਾਮ ਹੁਣ ਵਾਪਸ ਲੈ ਲਿਆ। ਅੱਜ ਮੇ ਵੀ ਜਿਹੜੇ ਜਿਮ ਜਾਰਡਨ ਆ ਜਿਹੜੇ ਦੂਜੇ ਨੰਬਰ ਤੇ ਆਏ ਸੀਗੇ ਬੈਟਲ ਦੇ ਵਿੱਚ, ਉਹਨਾਂ ਦਾ ਨਾਮ ਜਿਹੜਾ ਉਹ ਆ ਸਕਦਾ ਹੈਗਾ ਆ। ਉਧਰ ਕੈਲੀਫੋਰਨੀਆ ਦੇ ਮਾਈਕ ਗਾਰਸੀਆ ਜਿਹੜੇ ਰਿਪਰੈਜ਼ੈਂਟੇਟਿਵ ਹੈਗੇ ਰਿਪਬਲਿਕਨ ਪਾਰਟੀ ਵੱਲੋਂ, ਉਹ ਕਹਿੰਦੇ ਆ ਵੀ ਉਹ ਆਪਣਾ ਕੈਂਡੀਡੇਟ ਫਾਰਮ ਭਰਨ ਜਾ ਰਹੇ ਆ। ਅਜੇ ਤੱਕ ਕੋਈ ਜਿਹੜੇ ਚਾਂਸ ਕਿਸੇ ਦੇ ਬਹੁਤੇ ਲੱਗ ਜਿਹੜੇ ਉਹ ਨਹੀਂ ਰਹੇ ਹੈਗੇ। ਕਈ ਕੰਜ਼ਰਵੇਟਿਵ ਕਹਿੰਦੇ ਟੌਮ ਐਮਰ ਜਿਹੜੇ ਨੇ ਰਿਪਰੈਜ਼ੈਂਟੇਟਿਵ, ਉਹਨਾਂ ਨੂੰ ਐਜ਼ ਅ ਯੂਨੀਫਾਈ ਕੈਂਡੀਡੇਟ ਦੇ ਤੌਰ ਦੇ ਉੱਤੇ ਦੇਖ ਰਹੇ ਹੈਗੇ ਆ। ਬਹੁਤ ਸਾਰੇ ਕਹਿ ਰਹੇ ਜਾਂ ਇਹ ਸੋਚਦੇ ਹੋਣਗੇ ਵੀ ਇਹ ਡੈਮੋਕ੍ਰੇਟਾਂ ਦੀ ਕਿਉਂ ਨਹੀਂ ਮਦਦ ਲੈ ਲੈਂਦੇ। ਜੇ ਸਕੈਲੀਜ਼ ਮੰਨ ਲਓ ਇੱਕ ਉਦਾਹਰਣ ਦੇ ਵਜੋਂ, ਕਹਿੰਦੇ ਵੀ ਜੇ ਸਕੈਲੀਜ਼ ਡੈਮੋਕ੍ਰੇਟਾਂ ਦੀ ਮਦਦ ਲੈਣ ਦੇ ਲਈ ਜਾਂਦੇ, ਜਿਹੜੇ 20 ਟੁੱਟੇ ਸੀ ਉਹ ਨੰਬਰ ਹੋਰ ਵੱਧ ਸਕਦਾ ਸੀ। ਉਹਨਾਂ ਨੇ ਕਹਿਣਾ ਵੀ ਤੁਸੀਂ ਡੈਮੋਕ੍ਰੇਟਾਂ ਦੀ ਮਦਦ ਜਿਹੜੀ ਉਹ ਕਿਉਂ ਲਈ ਆ, ਸੋ ਉਹਨਾਂ ਦਾ ਖਲਾਰਾ ਜਿਹੜਾ ਉਹ ਹੋਰ ਜ਼ਿਆਦਾ ਵੱਧ ਜਾਣਾ ਸੀ। ਸੋ ਇਸ ਕਰਕੇ ਕੋਈ ਵੀ ਜਿਹੜਾ ਇਸ ਟਾਈਮ ਰਿਪਬਲਿਕਨ ਕੈਂਡੀਡੇਟ ਆ ਉਹ ਦੂਜੇ ਪਾਸੋਂ ਵੋਟ ਲੈਣ ਤੋਂ ਇਨਕਾਰੀ ਆ, ਉਹਨਾਂ ਦੇ ਨਾਲ ਗੱਲ ਕਰਨ ਤੋਂ ਇਨਕਾਰੀ ਆ। ਕੈਵਿਨ ਮਕਾਰਥੀ ਨੇ ਜਿਹੜਾ ਸ਼ਾਰਟ ਟਰਮ ਗੈਪ ਸੀਗਾ, ਫੰਡਿੰਗ ਗੈਪ ਆ, ਉਸ ਨੂੰ ਪਾਸ ਕਰਨ ਦੇ ਲਈ ਡੈਮੋਕ੍ਰੇਟਾਂ ਦਾ ਸਹਾਰਾ ਲਿਆ ਤੇ ਉਸ ਨੂੰ ਆਪਣੀ ਜੌਬ ਤੋਂ ਜਿਹੜਾ ਆ ਹੱਥ ਧੋਣੇ ਪਏ ਸੀਗੇ। ਸੋ ਹੁਣ ਹਾਲ ਦੀ ਘੜੀ ਅੱਗੇ ਜਿਹੜੇ ਆ ਉਹ ਕਾਫੀ ਕਹਿ ਲਓ ਵੀ ਔਖੇ ਪਾਣੀ ਨੇ, ਇਹਦੇ ਵਿੱਚੋਂ ਕਿੱਦਾਂ ਨਿਕਲ ਕੇ ਆਉਂਦੀ ਹੈ ਜੀਓਪੀ, ਇਹ ਦੇਖਣ ਵਾਲੀ ਗੱਲ ਹੋਊਗੀ। ਪਰ ਇੱਕ ਵੀਕ ਜਿਹੜਾ ਉਹ ਹੋ ਚੁੱਕਾ ਆ, ਹਾਲ ਦੀ ਘੜੀ ਕੋਈ ਨਜ਼ਦੀਕ ਜਾਂ ਦੂਰ ਤੱਕ ਨਜ਼ਰ ਨਹੀਂ ਆ ਰਿਹਾ ਹੈਗਾ ਵੀ ਕੌਣ ਜਿਹੜਾ ਨਵਾਂ ਸਪੀਕਰ ਹੋ ਸਕਦਾ। ਕਿਸੇ ਇੱਕ ਨਾਮ ਦੇ ਉੱਤੇ ਵੀ ਕਹਿ ਲਓ ਵੀ ਮੈਜੋਰਟੀ ਜਿਹੜੀ ਉਹ ਉਹਨਾਂ ਦੀ ਆਪਣੀ ਆ ਨਹੀਂ ਬਣ ਰਹੀ। ਸਲਿਮ ਮੈਜੋਰਟੀ ਹੋਣ ਕਰਕੇ ਥੋੜੇ ਵੀ 5-10 ਵੀ ਇੱਧਰ ਉੱਧਰ ਹੋਣ ਦੇ ਨਾਲ ਉਹ ਸਾਰਾ ਕੁਝ ਹੀ ਤਾਣਾ ਬਾਣਾ ਬਦਲ ਜਾ ਰਿਹਾ ਹੈ ਜੀ। ਜਿਮ ਜਾਰਡਨ ਹੁਣੇ ਪੂਰਾ ਆਪਣਾ ਜਿਹੜਾ ਜ਼ੋਰ ਲਾ ਰਹੇ ਆ। ਜੋ ਕੈਂਡੀਡੇਟ ਦੀ ਫਾਰਮ ਆ ਉਹ 1 ਵਜੇ ਈਸਟਰਨ ਟਾਈਮ ਵਾਪਰਨੀ ਆ, ਜਿਹੜੀ ਹੋਣੀ ਹੈਗੀ ਆ। ਉਸ ਟਾਈਮ ਦੇ ਉੱਤੇ ਜੋ ਆਫੀਸ਼ੀਅਲ ਵੋਟ ਕਹਿੰਦੇ ਕਰਨ ਤੋਂ ਪਹਿਲਾਂ ਇਹ ਜਿਹੜੀ ਗੱਲਬਾਤ ਚੱਲ ਰਹੀ ਹੈਗੀ ਆ। ਫਾਰਮਰ ਸਪੀਕਰ ਕੈਵਿਨ ਮਕਾਰਥੀ ਉਹਨਾਂ ਨੇ ABC ਨੂੰ ਦੱਸਿਆ ਵੀ ਜਾਰਡਨ ਨੂੰ ਉਹ ਵੋਟ ਪਾਣਗੇ। ਸੋ ਹੋ ਸਕਦਾ ਜੇ
ਕੈਵਿਨ ਮਕਾਰਥੀ ਜਿਮ ਜਾਰਡਨ ਨੂੰ ਵੋਟ ਪਾਉਣ ਜਾ ਰਹੇ ਆ ਤੇ ਉਹਨਾਂ ਦੇ ਜਿਹੜੇ ਕੁਛ ਚਾਂਸ ਬਣ ਜਾਣ। ਕਲੋਜ਼ ਡੋਰ ਸੈਸ਼ਨਸ ਆਲਰੇਡੀ ਜਿਹੜੇ ਇਸ ਟਾਈਮ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ ਚੱਲ ਰਹੇ ਹੈਗੇ ਆ। ਜੀ, ਡੈਮੋਕ੍ਰੇਟ ਪਾਰਟੀ ਦੀ ਜਿਹੜੀ ਵਿਪ ਆ ਕੈਥਰੀਨ ਐਮ ਕਲਾਰਕ, ਉਹਨਾਂ ਨੇ ਹਾਊਸ ਡੈਮੋਕ੍ਰੇਟਸ ਨੂੰ ਨੋਟ ਘਾਲਤਾ ਆ, ਕਹਿੰਦੇ ਵੀ ਇੱਥੇ ਰਿਓ, ਟਾਊਨ 'ਚ ਰਿਓ, ਪਤਾ ਨਹੀਂ ਕਿਹੜੇ ਟਾਈਮ ਜਿਹੜੀ ਉਹ ਵੋਟ ਪਾਉਣ ਦੀ ਲੋੜ ਪੈ ਸਕਦੀ ਹੈ। ਜਿਹੜੇ ਟੌਮ ਐਮਰ ਦਾ ਨਾਮ ਲਿਆ ਜਾ ਰਿਹਾ ਸੀ, ਜਿਹੜੇ ਕੰਜ਼ਰਵੇਟਿਵ ਐਜ਼ ਉਸ ਨੂੰ ਯੂਨੀਫਾਰਮ ਕੈਂਡੀਡੇਟ ਦੇ ਵਜੋਂ ਦੇਖ ਰਹੇ ਆ, ਉਹ ਇੱਕ ਮਿਨੀਸੋਟਾ ਦੇ ਰਿਪਬਲਿਕਨ ਪਾਰਟੀ ਦੇ ਜਿਹੜੇ ਉੱਥੋਂ ਦੇ ਹੈਗੇ ਨੇ, ਇਹ ਉਹ ਦੂਜੀ ਪਾਰਟੀ ਦੇ ਰਿਪਬਲਿਕਨ ਪਾਰਟੀ ਦੇ ਮੈਜੋਰਟੀ ਵਿਪ ਦੇ ਵਜੋਂ ਇਸ ਟਾਈਮ ਭੂਮਿਕਾ ਜਿਹੜੀਆਂ ਉਹ ਨਿਭਾ ਰਹੇ ਆ। ਹਾਊਸ ਦੇ ਰਿਪਬਲਿਕਨ ਨੇ ਹੁਣ ਤੱਕ 2 ਪੂਰੇ ਹਫ਼ਤੇ ਫਲੋਰ ਦਾ ਜਿਹੜਾ ਟਾਈਮ ਆ ਉਹ ਨਸ਼ਟ ਕਰ ਦਿੱਤਾ, ਖਰਾਬ ਕਰ ਦਿੱਤਾ। ਇਹ ਇਹਨਾਂ ਦੇ ਆਪਣੇ ਜਿਹੜੇ ਥੀਏਟਰਿਕਸ ਚੱਲ ਰਹੇ ਆ, ਕੋਈ ਬੰਦਾ ਜਿਹੜਾ ਉਹ ਨਾ ਲੱਭਣ ਦੇ ਜਿਹੜੇ ਉਹ ਕਰਕੇ। ਅੱਜ ਦੇ ਦਿਨ ਦੇ ਵਿੱਚ ਕੀ ਹੋਊਗਾ ਅਜੇ ਤੱਕ ਕੋਈ ਵੀ ਨਹੀਂ ਪਤਾ। ਸਪੀਕਰ ਪ੍ਰੋ ਟੈਂਪੋਰ ਜਿਹੜੇ ਨੇ ਪੈਟਰਿਕ ਮੈਕਹੈਨਰੀ, ਕੈਵਿਨ ਮਕਾਰਥੀ ਦੇ ਗੂੜੇ ਜਿਹੜੇ ਫਰੈਂਡ ਆ, ਉਹ ਕਹਿੰਦੇ ਆ ਵੀ ਸਭ ਮੀਟਿੰਗਾਂ ਜਿਹੜੀਆਂ ਉਹ ਇਸ ਟਾਈਮ ਚੱਲ ਰਹੀਆਂ ਹੈਗੀਆਂ ਆ। ਦੇਖੋ 217 ਇਹਨਾਂ ਦੇ ਨੂੰ ਚਾਹੀਦੀਆਂ, ਕੁੱਲ ਇਹਨਾਂ ਦੇ ਕੋਲ 221 ਵੋਟਾਂ ਨੇ। 5-10 ਦੇ ਨਾਲ ਹੀ ਸਾਰਾ ਜਿਹੜਾ ਆ ਪਾਸਾ ਪਲਟ ਰਿਹਾ ਹੈਗਾ ਆ। ਸੋ ਹਾਲ ਦੀ ਘੜੀ ਕੁਛ ਜਿਹੜਾ ਉਹ ਨਹੀਂ ਜਿਹੜਾ ਉਹ ਬਣ ਰਿਹਾ ਹੈਗਾ। ਲੈਟਸ ਸੀ ਕੀ ਜਿਹੜਾ ਅੱਗੇ ਬਣਦਾ ਆ, ਕਿਉਂਕਿ ਜਦੋਂ ਕੈਵਿਨ ਮਕਾਰਥੀ ਵੀ ਬਣੇ ਸੀਗੇ ਸਪੀਕਰ, 15 ਵਾਰੀ ਵੋਟ ਜਿਹੜੀ ਉਹ ਕਰਾਉਣੀ ਪਈ ਸੀਗੀ। ਐਟਲੀਸਟ ਉਦੋਂ ਇੱਕ ਕੈਂਡੀਡੇਟ ਦੇ ਉੱਤੇ ਹੀ ਵਾਰ-ਵਾਰ ਵੋਟ ਹੋ ਰਹੀ ਸੀ। ਹੁਣ ਅਜੇ ਤੱਕ ਇਹਨਾਂ ਕੋਲ ਕੈਂਡੀਡੇਟ ਵੀ ਨਾਮਜ਼ਦ ਕਰਨ ਦੇ ਲਈ ਉਹ ਨਹੀਂ ਬਣ ਰਿਹਾ ਹੈਗਾ। ਜੀ, ਅਗਲੀ ਖਬਰ ਵੱਲ ਚਲੀਏ। ਐਂਟਾਰਕਟਿਕਾ ਤੋਂ ਆ ਰਹੀ ਆ, ਕਹਿੰਦੇ ਵੀ ਉੱਥੇ ਜਿਹੜੀ ਆਈਸ ਆ ਉਹ ਸ਼ੈਲਵ ਹੋ ਰਹੀ ਆ, ਸ਼ਰਿੰਕ ਹੋ ਰਹੀ ਆ ਤੇ ਕੋਈ ਸਾਈਨ ਨਹੀਂ ਲੱਗ ਰਿਹਾ ਵੀ ਕਿਸੇ ਤਰ੍ਹਾਂ ਦੀ ਜਿਹੜੀ ਰਿਕਵਰੀ ਹੋਊਗੀ। ਸੋ ਇਹਦਾ ਜਿਹੜਾ ਨੁਕਸਾਨ ਆ ਉਹ ਕਲਾਈਮੇਟ ਦੇ ਉੱਤੇ ਬਹੁਤ ਜ਼ਿਆਦਾ ਹੋਊਗਾ। 40% ਐਂਟਾਰਕਟਿਕਾ ਦਾ ਆਈਸ ਸ਼ੈਲਵ ਸ਼ਰੰਕ ਹੋ ਗਿਆ ਪਿਛਲੇ 25 ਸਾਲਾਂ ਦੇ ਵਿੱਚ। ਇਹ ਜਿਹੜੀ ਇੱਕ ਨਵੀਂ ਸਟੱਡੀ ਆਈ ਹੈ ਯੂਨੀਵਰਸਿਟੀ ਆਫ ਲੀਡਸ ਲੰਡਨ ਤੋਂ, ਬੈਂਜਾਮਿਨ ਡੇਵਿਨਸਨ ਇੱਕ ਰਿਸਰਚ ਫੈਲੋ ਆ, ਉਹਨਾਂ ਨੇ ਦੱਸੀ ਹੈਗੀ ਆ। ਸਾਇੰਟਿਸਟ ਨੇ ਇਹ ਕਿਹਾ ਵੀ 68 ਜਿਹੜੇ ਐਂਟਾਰਕਟਿਕਾ ਦੇ 162 ਵੱਡੇ ਜਿਹੜੇ ਆਈਸ ਦੇ ਹੈਗੇ ਆ ਟਾਪੂ, ਉਹਨਾਂ ਚੋਂ 68 ਜਿਹੜੇ ਆ ਆਲਰੇਡੀ ਟੁੱਟ ਚੁੱਕੇ ਹੈਗੇ ਆ 1997 ਤੋਂ ਲੈ ਕੇ 2021 ਤੱਕ। ਸੋ ਜੇ ਇਹ ਸਿਚੁਏਸ਼ਨ ਚੱਲਦੀ ਰਹੀ ਤੇ ਇਹ ਕਲਾਈਮੇਟ ਦੇ ਲਈ ਬਹੁਤ ਹੀ ਜ਼ਿਆਦਾ ਬੈਡ ਹੋਊਗਾ। 9 ਆਈਸ ਸ਼ੀਟਸ ਦੇ ਵਿੱਚ ਕਹਿੰਦੇ ਘੱਟ ਲਾਸ ਹੋਇਆ ਆ, 29 ਨੇ ਥੋੜਾ ਜਿਹਾ ਗੇਨ ਕੀਤਾ ਆ, 62 ਜਿਹੜੇ ਆ ਉਹਨਾਂ ਨੇ ਕੁਝ ਚੇਂਜ ਨਹੀਂ ਹੋਈ ਹੈਗੀ। ਸੋ ਇਹ ਜਿਹੜੀ ਸਿਚੁਏਸ਼ਨ ਆ ਐਂਟਾਰਕਟਿਕਾ ਦੇ ਵਿੱਚ ਇਸ ਟਾਈਮ ਬਣਦੀ ਜਾ ਰਹੀ ਹੈਗੀ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੀ ਜੇ ਕੁਛ ਇਕੋਨਮੀ ਦੇ ਨਾਲ ਸੰਬੰਧਿਤ ਗੱਲ ਕਰੀਏ। ਯੂਐਸ ਦੀ ਇਕੋਨਮੀ ਸਟਰੋਂਗ ਆ, ਪਰ ਕਹਿੰਦੇ ਵੀ ਕਈ ਇਸ ਦੇ ਮੋਹਰੇ ਚੁਣੌਤੀਆਂ ਆ ਉਹ ਰਹਿਣ ਵਾਲੀਆਂ। JP ਮੋਰਗਨ ਦੇ ਜਿਹੜੇ ਪਿੰਟੋ ਨੇ ਉਹਨਾਂ ਨੇ ਇਸ ਦੇ ਬਾਰੇ ਦੱਸਿਆ ਆ। ਉਹਨਾਂ ਨੇ ਕਿਹਾ ਵੀ ਬੈਂਕ ਦੇ ਜਿਹੜੇ ਰੈਗੂਲੇਟਰਸ ਆ ਉਹਨਾਂ ਨੂੰ ਇਹ ਵੀ ਬੇਨਤੀ ਆ ਵੀ ਭਾਈ ਓਵਰਕਿਲ ਜਿਹੜਾ ਆ ਉਹ ਨਾ ਕੀਤਾ ਜਾਵੇ। ਇੱਕ ਵਾਰੀ ਹੋਰ ਇੰਟਰਸਟ ਰੇਟ ਵਧਣ ਦੀਆਂ ਕਿਆਸ ਰਹੀਆਂ ਲੱਗ ਰਹੀਆਂ ਆ। ਪਿਛਲੇ 2-3 ਦਿਨਾਂ ਦੇ ਵਿੱਚ ਇਸ ਪਾਸੇ ਵੱਲ ਨੂੰ ਦੇਖਿਆ ਆ। ਹੋਲਸੇਲ ਇਨਫਲੇਸ਼ਨ ਤੇ ਓਵਰਆਲ ਜਿਹੜੀ ਇਨਫਲੇਸ਼ਨ ਆ ਉਹ ਅਜੇ 2% ਦੇ ਉੱਤੇ ਨਹੀਂ ਪਹੁੰਚੀ। ਤੇ ਜਿੰਨੀ ਦੇਰ ਤੱਕ ਕਹਿੰਦੇ ਸੀਗੇ ਵੀ 2% ਦੀ ਇਨਫਲੇਸ਼ਨ ਦੇ ਉੱਤੇ ਅਸੀਂ ਨਹੀਂ ਆ ਜਾਂਦੇ, ਫੈਡ ਦੇ ਦੁਆਰਾ ਇਹ ਇਸ਼ਾਰਾ ਸੀਗਾ ਵੀ ਉਨੀ ਦੇਰ ਤੱਕ ਜੇ ਸਾਨੂੰ ਇੰਟਰਸਟ ਰੇਟ ਵਧਾਉਣੇ ਪਏ ਤਾਂ ਵਧਾਉਂਦੇ ਅਸੀਂ ਰਵਾਂਗੇ। ਸੋ ਹੁਣ ਅੱਗੇ ਇਸ ਦੇ ਵਿੱਚ ਇਹ ਜਿਹੜਾ ਹੋਊਗਾ ਲੱਗਦਾ ਹਰਜੋਤ ਸਿੰਘ ਜੀ ਵੀ ਪਿਛਲੇ ਮਹੀਨੇ ਤਾਂ ਇਹਨਾਂ ਨੇ ਨਹੀਂ ਸੀ ਵਧਾਏ, ਹੋ ਸਕਦਾ ਆ ਵੀ ਇਸ ਸਾਲ ਇਸ ਨੂੰ ਇਸ ਮਹੀਨੇ ਦੇ ਵਿੱਚ ਇੱਕ ਵਾਰੀ ਫੇਰ ਇੰਟਰਸਟ ਰੇਟ ਜਿਹੜੇ ਉਹ ਵਧਾ ਦਿੱਤੇ ਜਾਣ। ਸੋ ਸਥਿਤੀ ਜਿਹੜੀ ਆ ਉੱਦਾਂ ਓਵਰਆਲ ਇਕੋਨਮੀ ਨੂੰ ਲੈ ਕੇ ਅਜੇ ਵੀ ਛੱਛੋ ਪੰਜ ਹੀ ਆ ਸਾਰੇ ਜਾਣੇ ਵੀ ਬਣੂਗਾ ਕੀ, ਇਸ ਦੇ ਵਿੱਚ ਅੱਗੇ ਹੋਊਗਾ ਕੀ। JP ਮੋਰਗਨ ਦੇ CEO ਜੋ ਜੇਮੀ ਡਿਮਨ ਆ, ਉਹਨਾਂ ਨੇ ਕਿਹਾ ਜੋ ਇਜ਼ਰਾਈਲ ਤੇ ਗਾਜ਼ਾ ਦਾ ਕੰਫਲਿਕਟ ਹੈਗਾ ਇਹਦਾ ਬਹੁਤ ਵੱਡਾ ਜਿਹੜਾ ਇਫੈਕਟ ਆ ਉਹ ਇਕੋਨਮੀ ਤੇ ਪਊਗਾ। ਅਸੀਂ ਇਸ ਟਾਈਮ ਬਹੁਤ ਹੀ ਖਤਰਨਾਕ ਟਾਈਮ ਦੇ ਵਿੱਚੋਂ ਇਸ ਦਹਾਕੇ ਦੇ ਪਿਛਲੇ ਦਹਾਕਿਆਂ ਦੇ ਹਿਸਾਬ ਨਾਲ ਦੇਖਿਆ ਜਾਵੇ ਲੰਘ ਰਹੇ ਆ। ਕਹਿੰਦੇ ਵੀ ਮੋਸਟ ਡੇਂਜਰਸ ਟਾਈਮ ਇਨ ਡੈਕੇਡਸ ਹੈਗਾ। ਜੇਮੀ ਡਾਇਮੰਡ ਨੇ ਇਹ ਕਿਹਾ ਆ ਵੀ એનર્ਜੀ ਪ੍ਰਾਈਸਿਸ, ਫੂਡ ਤੇ ਇੰਟਰਨੈਸ਼ਨਲ ਟ੍ਰੇਡ ਇਹਦੇ ਉੱਤੇ ਜਿਹੜਾ ਆ
ਬਹੁਤ ਵੱਡਾ ਅਸਰ ਪੈਣ ਜਾ ਰਿਹਾ ਹੈ। ਆਲਰੇਡੀ ਯੂਕਰੇਨ ਦੀ ਤੇ ਰਸ਼ੀਆ ਦੀ ਜਿਹੜੀ ਵਾਰ ਆ ਉਹਦੇ ਨਾਲ ਵੀ ਜਿਹੜਾ ਬਹੁਤ ਅਸਰ ਪਿਆ ਸੀਗਾ। ਪਰ ਇੱਕ ਇਕੋਨੋਮਿਸਟ ਹੈਗੇ ਆ ਪੌਲ ਕਰੂਗਮੈਨ, ਉਹਨਾਂ ਨੇ ਇਹ ਕਿਹਾ ਵੀ ਅਸੀਂ ਇਨਫਲੇਸ਼ਨ ਦੇ ਉੱਤੇ ਜਿਹੜੀ ਆ ਵਿਕਟਰੀ ਕਰ ਲਈ ਹੈਗੀ ਆ ਵਿਦ ਵੈਰੀ ਲਿਟਲ ਕਾਸਟ। ਤੇ ਉਹ ਕਹਿੰਦੇ ਆ ਵੀ ਜਿਹੜੀ ਇਨਫਲੇਸ਼ਨ ਆ ਉਹਦੇ ਤੇ ਆਪਾਂ ਕੰਟਰੋਲ ਕਰ ਲਿਆ। ਕਮਰਸ਼ੀਅਲ ਰੀਅਲ ਸਟੇਟ ਆਊਟ ਪਰਫਾਰਮ ਹੋਈ ਆ। ਯੰਗ ਅਮਰੀਕਨਸ ਨੇ ਸਟਾਕ ਦੇ ਵਿੱਚੋਂ ਕੌਨਫੀਡੈਂਸ ਆਪਣਾ ਗਵਾ ਲਿਆ ਆ। ਤੇ ਕਹਿੰਦੇ ਪਈ ਜੈਨਟ ਜੈਲਨ ਆ ਜੋ ਹੁਣ ਉਹ ਕਹਿੰਦੇ ਪਈ ਇਹ ਸਾਨੂੰ ਜਿਹੜਾ ਨੈਚੁਰਲ ਵੇ ਟੂ ਡਿਵਰਸੀਫਾਈ ਇਹ ਅਮਰੀਕਨਸ ਨੂੰ ਉਹਨਾਂ ਨੇ ਕਿਹਾ ਆ। ਪਰ ਜੇ ਇਸ ਜਿਹੜੀ ਰਿਪੋਰਟ ਆ ਯਾਹੂ ਫਾਈਨੈਂਸ ਦੀ ਜਿਹਦੇ ਵਿੱਚ ਇਹ ਇਕੋਨੋਮਿਸਟ ਕਹਿੰਦੇ ਆ ਉਹਦੇ ਥੱਲੇ ਜਿਹੜੇ ਕਮੈਂਟ ਆ ਉਹ ਪੜ੍ਹ ਕੇ ਦੇਖੋ ਤਾਂ ਲੋਕ ਕਹਿੰਦੇ ਵੀ ਇਹ ਜਿਹੜੇ ਬਹੁਤ ਹੀ ਮਸ਼ਹੂਰ ਇਕੋਨੋਮਿਸਟ ਆ, ਹਾਲਾਂਕਿ ਉਹਨਾਂ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਹੋਇਆ ਆ। ਤੇ ਉਹ ਕਹਿੰਦੇ ਵੀ ਇਹ ਲੱਗਦਾ ਨਹੀਂ ਵੀ ਇਹ ਕਦੇ ਆਪ ਕਿਸੇ ਜਿਹੜਾ ਸਟੋਰ ਆ ਉੱਥੇ ਸਮਾਨ ਖਰੀਦਣ ਗਏ ਹੋਣ। ਸੋ ਇਹਨਾਂ ਨੂੰ ਪਤਾ ਹੀ ਨਹੀਂ ਵੀ ਜਿਹੜੀਆਂ ਫੂਡ ਦੀਆਂ ਪ੍ਰਾਈਸਿਸ ਕਿੰਨੀਆਂ ਮਹਿੰਗੀਆਂ ਹੈਗੀਆਂ, ਵੀ ਕਿੱਥੇ ਇਨਫਲੇਸ਼ਨ ਜਿਹੜੀ ਆ ਹੋ ਗਈ। ਇੱਕ ਵੀ ਕਮੈਂਟ ਮੈਂ ਦੇਖਦਾ ਸੀ, ਹਜ਼ਾਰਾਂ ਕਮੈਂਟ ਆ, ਇੱਕ ਵੀ ਕੋਈ ਉਹਨਾਂ ਦੇ ਜਿਹੜਾ ਹਾਂ ਪੱਖੀ ਨਹੀਂ ਸੀ ਵੀ ਭਾਈ ਇਹ ਕਿਹੜੇ ਪਾਸੇ ਤੁਸੀਂ ਕਹਿ ਰਹੇ ਆ ਵੀ ਜਿਹੜੀ ਇਕੋਨਮੀ ਆ ਜਿਹੜੀ ਇਨਫਲੇਸ਼ਨ ਆ ਉਹ ਕੰਟਰੋਲ ਹੋ ਗਈ ਹੈਗੀ। ਸੋ ਸਥਿਤੀ ਜਿਹੜੀ ਆ ਬੜੀ ਚੰਗੀ ਨਹੀਂ ਆ। ਨਹੀਂ ਜੀ ਜੇ ਇਨਫਲੇਸ਼ਨ ਤਾਂ ਕਿਸੇ ਵੀ ਹਾਲਾਤ ਦੇ ਵਿੱਚ ਕਾਬੂ 'ਚ ਨਹੀਂ ਨਜ਼ਰ ਆ ਰਹੀ ਜਿਹੜੀ ਉਹ ਹੈਗੀ। ਸੋ ਇਜ਼ਰਾਈਲ ਗਾਜ਼ਾ ਦੀ ਵਾਰ ਦੇ ਨਾਲ ਨਵਾਂ ਕ੍ਰਾਈਸਿਸ ਜਿਹੜਾ ਗਲੋਬਲ ਇਕੋਨਮੀ ਦੇ ਮੂਹਰੇ ਨਜ਼ਰ ਆਊਗਾ। ਇੰਟਰਨੈਸ਼ਨਲ ਮੋਨਿਟਰੀ ਫੰਡ ਨੇ ਬੀਤੇ ਮੰਗਲਵਾਰ ਕਿਹਾ ਸੀਗਾ ਵੀ ਜਿਸ ਰਫਤਾਰ ਦੇ ਨਾਲ ਕੌਮੀ ਪੱਧਰ ਦੇ ਉੱਤੇ ਗਲੋਬਲ ਇਕੋਨਮੀ ਜਿਹੜੀ ਰਿਕਵਰੀ ਹੋ ਰਹੀ ਆ ਉਹ ਬਹੁਤ ਜ਼ਿਆਦਾ ਸਲੋ ਵਾ। ਤੇ ਵਾਰਨਿੰਗ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਆਈ ਆ ਹੁਣ ਜਦੋਂ ਮਿਡਲ ਈਸਟ ਦੇ ਵਿੱਚ ਨਵੀਂ ਵਾਰ ਜਿਹੜੀ ਉਹ ਲੱਗ ਚੁੱਕੀ ਹੈਗੀ ਆ। ਸੋ ਕਹਿੰਦੇ ਵੀ ਅਜੇ ਤਾਂ ਜਿੱਦਾਂ ਪਹਿਲਾਂ ਵੀ ਜ਼ਿਕਰ ਕੀਤਾ ਜਿਹੜੀ ਰਸ਼ੀਆ ਦੀ ਵਾਰ ਆ ਯੂਕਰੇਨ ਦੇ ਉੱਤੇ ਤੇ ਪੈਂਡੈਮਿਕ ਦੇ ਇਫੈਕਟ ਆ ਉਸੇ ਨੂੰ ਹੀ ਕਹਿ ਲਓ ਵੀ ਝੱਲਣਾ ਉਹ ਔਖਾ ਹੋਇਆ ਪਿਆ ਸੀ ਤੇ ਬਹੁਤ ਔਖਾ ਹੈ। ਅਜੇ ਬੰਗਾ ਜਿਹੜੇ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਕਿਹਾ ਵੀ ਇਕੋਨਮੀਜ਼ ਬਹੁਤ ਹੀ ਡੈਲੀਕੇਟ ਸਟੇਟ ਦੇ ਉੱਤੇ ਆ। ਇਹਨਾਂ ਨੇ ਜਿਹੜੀਆਂ ਐਨੂਅਲ ਮੀਟਿੰਗਸ ਦੀ ਦੌਰਾਨ ਜਿਹੜੀ ਇੱਕ ਹੋਈ ਇੰਟਰਵਿਊ ਆ ਉਸ ਦੇ ਵਿੱਚ ਕਿਹਾ ਆ। ਕਹਿੰਦੇ ਵੀ ਜਦੋਂ ਵਾਰ ਹੁੰਦੀ ਆ ਉਹ ਹੈਲਪਫੁਲ ਨਹੀਂ ਹੁੰਦੀ ਕਿਸੇ ਵੀ ਸੈਂਟਰਲ ਬੈਂਕ ਦੇ ਲਈ ਜਿਹੜੇ ਕਿ ਇੱਕ ਰਾਹ ਲੱਭ ਰਹੇ ਹੋਣ ਸੌਫਟ ਲੈਂਡਿੰਗ ਦੇ ਲਈ। ਪਾਲਿਸੀ ਮੇਕਰਸ ਖਾਸ ਕਰਕੇ ਜਿੱਦਾਂ ਆਪਣੇ ਇੱਧਰਲੇ ਪਾਸੇ ਆ ਜੈਨਟ ਯੈਲਨ ਹੋਣੀ ਤੇ ਬਾਕੀ ਜਿਹੜੇ ਫੈਡ ਵਾਲੇ ਆ ਉਹ ਇਹ ਕਹਿ ਰਹੇ ਆ ਵੀ ਇਨਫਲੇਸ਼ਨ ਦੇ ਉੱਤੇ ਅਸੀਂ ਉਸ ਨੂੰ ਠੰਡਿਆਂ ਕਰਨ ਦੇ ਵਿੱਚ ਲੱਗੇ ਆ ਤਾਂ ਜੋ ਰਿਸੈਸ਼ਨ ਜਿਹੜਾ ਆ ਉਹ ਨਾ ਆਵੇ ਤੇ ਸੌਫਟ ਲੈਂਡਿੰਗ ਜਿਹੜੀ ਉਹ ਹੋ ਜਾਵੇ। ਤੇ ਪਰ ਮਿਡਲ ਈਸਟ ਦੇ ਜਿਹੜੇ ਹਮਲਿਆਂ ਤੋਂ ਬਾਅਦ ਦੇ ਵਿੱਚ ਕਹਿੰਦੇ ਵਰਲਡ ਦੀ ਇਕੋਨਮੀ ਦੇ ਉੱਤੇ ਹੋਰ ਵੀ ਜ਼ਿਆਦਾ ਅਸਰ ਆ ਉਹ ਪੈ ਸਕਦਾ ਆ। ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਇਹ ਸਪਰੈਡ ਹੋ ਰਹੀ ਆ ਇਹ ਹੋਰ ਵੀ ਜ਼ਿਆਦਾ ਡੇਂਜਰਸ ਬਣਦੀ ਜਾ ਰਹੀ ਆ। ਆਇਲ ਮਾਰਕੀਟਸ ਜਿਟਰੀ ਨੇ। ਜਦੋਂ ਵੀ ਮਿਡਲ ਈਸਟ ਦੇ ਵਿੱਚ ਕੋਈ ਵੀ ਕੌਨਫਲਿਕਟ ਹੁੰਦਾ ਆ ਤਾਂ ਤੇਲ ਦੇ ਉੱਤੇ ਇਸ ਦਾ ਵੱਡਾ ਅਸਰ ਆ ਉਹ ਪੈਂਦਾ ਆ। ਐਨਰਜੀ ਪ੍ਰਾਈਸਿਸ ਦੇ ਵਧਣ ਦੇ ਨਾਲ ਹਰ ਇੱਕ ਚੀਜ਼ ਦੀ ਜਿਹੜੀ ਪ੍ਰਾਈਸ ਆ ਉਹ ਵੱਧਦੀ ਹੀ ਹੁੰਦੀ ਆ। IMF ਦੇ ਜਿਹੜੇ ਚੀਫ ਇਕੋਨੋਮਿਸਟ ਨੇ ਪੀਅਰ ਓਲੀਵਰ ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਜਿਹੜਾ ਲੇਟੈਸਟ ਜੰਪ ਆਇਆ ਸੀਗਾ ਆਇਲ ਪ੍ਰਾਈਸਿਸ ਦੇ ਵਿੱਚ ਚਾਹੇ ਉਹ ਸਸਟੇਨ ਹੁੰਦਾ ਹੈ ਕਿ ਨਹੀਂ ਪਰ ਜਿਹੜਾ 10% ਇਨਕਰੀਜ਼ ਆਇਲ ਪ੍ਰਾਈਸਿਸ ਦੇ ਵਿੱਚ ਹੋਇਆ ਆ ਉਹ ਗਲੋਬਲ ਇਕੋਨਮੀ ਨੂੰ ਹੋਰ ਜ਼ਿਆਦਾ ਸਲੋ ਡਾਊਨ ਕਰ ਦੇਵੇਗਾ। ਵਰਲਡ ਇਕਨੋਮਿਕ ਆਊਟਲੁੱਕ ਦੇ ਮੁਤਾਬਕ ਉਹਨਾਂ ਨੇ ਜਿਹੜੀ ਗਲੋਬਲ ਗਰੋਥ ਆਊਟਲੁੱਕ ਆ ਇਸ ਸਾਲ ਦੀ 3% ਦੇ ਉੱਤੇ ਜਿਹੜੀ ਉਹ ਸੀਗੀ ਉਸ ਨੂੰ ਘਟਾ ਕੇ ਹੁਣ 2.9 ਦੇ ਉੱਤੇ ਕੀਤੀ। ਉੱਦਾਂ ਬੰਦਾ ਕਹਿੰਦਾ ਵੀ ਇੰਨਾ ਕੀ ਫਰਕ ਪੈਂਦਾ ਆ ਪਰ ਇਹ ਇੱਕ ਵਾਰਨਿੰਗ ਹੁੰਦੀ ਆ ਵੀ ਜਿਹੜੀ ਗਰੋਥ ਆ ਜਿੰਨੀ ਮਿਕਦਾਰ ਦੇ ਵਿੱਚ ਸੋਚ ਰਹੇ ਸੀਗੇ ਜਾਂ ਜਿਸ ਰਫਤਾਰ ਦੇ ਨਾਲ ਵਧੂਗੀ ਉਹ ਤੋਂ ਹੁਣ ਕੂਲ ਡਾਊਨ ਹੋਣੀ ਸ਼ੁਰੂ ਹੋ ਗਈ ਆ। ਜੀ ਕਹਿੰਦੇ ਵੀ ਟੈਕ ਇੰਡਸਟਰੀ ਦੇ ਵਿੱਚ ਜੌਬ ਲੱਭਣੀ ਇਸ ਟਾਈਮ ਨਾਈਟਮੇਅਰ ਬਣਿਆ ਹੋਇਆ ਹੈਗਾ। ਟੈਕ ਕੰਪਨੀਆਂ ਨੇ 4 ਲੱਖ ਲੋਕਾਂ ਨੂੰ ਪਿਛਲੇ 2 ਸਾਲਾਂ ਦੇ ਵਿੱਚ ਲੇ ਆਫ ਕੀਤਾ ਆ। ਕੰਪੀਟੀਸ਼ਨ ਇੰਨਾ ਜ਼ਿਆਦਾ ਆ ਵੀ ਲੋਕ ਬਹੁਤ ਜ਼ਿਆਦਾ IT ਇੰਡਸਟਰੀ ਦੇ ਵਿੱਚ ਡੈਸਪਰੇਟ ਹੈਗੇ ਆ। layoff.fyi ਦੀ ਇਨਫੋਰਮੇਸ਼ਨ ਦੇ ਮੁਤਾਬਕ
2022 ਤੇ 2023 ਚ 4 ਲੱਖ IT ਇੰਡਸਟਰੀ ਦੇ ਵਿੱਚ ਲੋਕਾਂ ਦੀ ਲੇ ਆਫ ਹੋਈ ਹੈਗੀ ਆ। ਤੇ ਇਹ ਲੱਗਦਾ ਨਹੀਂ ਕਹਿੰਦੇ ਵੀ ਆਉਣ ਵਾਲੇ ਸਮੇਂ 'ਚ ਟਰਨ ਅਰਾਊਂਡ ਵੀ ਹੋਊਗੀ। ਜੂਲੀਆ ਪੋਲੈਕ ਚੀਫ ਇਕੋਨੋਮਿਸਟ ਹੈਗੇ ਆ ਆਨਲਾਈਨ ਇੰਪਲੋਇਮੈਂਟ ਮਾਰਕੀਟਪਲੇਸ ਜ਼ਿਪ ਰਿਕਰੂਟਰ ਦੇ। ਉਹਨਾਂ ਨੇ ਕਿਹਾ ਕੋਵਿਡ-19 ਦੇ ਪੈਂਡੇਮਿਕ ਦੇ ਦੌਰਾਨ ਬਹੁਤ ਜ਼ਿਆਦਾ ਜਿਹੜੀ ਹਾਇਰਿੰਗ ਹੋਈ ਸੀ, ਉਹਦਾ ਜਿਹੜਾ 2.5% ਆਲਰੇਡੀ ਜਿਹੜਾ ਲੇ ਆਫ ਹੋ ਚੁੱਕਾ ਹੈਗਾ ਆ। ਡਿਮਾਂਡ ਕੁਛ ਏਰੀਏ ਦੇ ਵਿੱਚ ਹੈਗੀ ਆ ਟੈਕ ਵਰਕਰਸ ਦੀ, ਜੋ ਟ੍ਰੈਡੀਸ਼ਨਲ ਟੈਕ ਇੰਡਸਟਰੀ ਆ ਉਹਦੇ ਵਿੱਚ ਨਹੀਂ, ਪਰ ਕਹਿੰਦੇ ਚਾਹੇ ਉਹ ਗਵਰਨਮੈਂਟ ਦਾ ਏਰੀਆ ਆ ਜਾਂ ਹੈਲਥ ਕੇਅਰ ਆ ਉੱਧਰ ਆ, ਪਰ ਉੱਥੇ ਜਿਹੜੀ ਸੈਲਰੀਜ਼ ਆ 50% ਤੋਂ ਵੀ ਲੈਸ ਹੈਗੀਆਂ ਜੇ ਤੁਸੀਂ ਟੈਕ ਇੰਡਸਟਰੀ ਦੇ ਵਿੱਚ ਕੰਮ ਕਰਦੇ ਆ। ਵੱਡੀਆਂ ਟੈਕ ਦੀਆਂ ਕੰਪਨੀਆਂ ਜਿਨ੍ਹਾਂ 'ਚ ਮੈਟਾ, ਗੂਗਲ, ਐਮਾਜ਼ੋਨ, ਉਹਨਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੇ ਆਫ ਕੀਤੀ ਆ ਪਿਛਲੇ ਮਹੀਨਿਆਂ 'ਚ। ਹਾਇਰਿੰਗ ਫਰੀਜ਼ ਆ, ਹਜੇ 11,000 ਦੇ ਕਰੀਬ ਪਿਛਲੇ ਨਵੰਬਰ 'ਚ ਲੇ ਆਫ ਹੋਈ ਸੀ ਮੈਟਾ ਕੰਪਨੀ ਵੱਲੋਂ। ਹੋਰ ਵੀ ਲੇ ਆਫ ਕਹਿੰਦੇ ਆਉਣ ਵਾਲੀ ਸਮੇਂ ਦੇ ਵਿੱਚ ਚਾਂਸ ਬਣਦੇ ਜਾ ਰਹੇ ਆ, ਪਰ ਜੋ ਨਵੇਂ ਗ੍ਰੈਜੂਏਟਸ ਆ ਉਹਨਾਂ ਦੇ ਲਈ ਬਹੁਤ ਵੱਡੀ ਜਿਹੜੀ ਪ੍ਰੋਬਲਮ ਹੈਗੀ ਆ। ਕਾਰੀ ਗੋਰਜ਼ੇਵਕਾ ਨਾਮ ਦੀ ਇੱਕ ਸੀਨੀਅਰ ਆ ਵੈਂਡਰਬਿਲਟ ਯੂਨੀਵਰਸਿਟੀ 'ਚ, ਉਹ ਕਹਿੰਦੀ ਵੀ ਮੈਂ ਕੰਪਿਊਟਰ ਸਾਇੰਸ ਤੇ ਇਕਨੋਮਿਕਸ ਦਾ ਗ੍ਰੈਜੂਏਟ ਹੋਣਾ ਆ ਨੈਕਸਟ ਈਅਰ। ਤੇ ਮੈਂ ਦੇਖ ਰਹੀ ਆ ਕਹਿੰਦੀ ਪਈ ਇੱਕ ਜਗ੍ਹਾ ਐਕਸਪੋ ਤੇ ਗਈ 15 ਮਿੰਟ ਪਹਿਲਾਂ ਚਲ ਗਈ ਤੇ ਆਲਰੇਡੀ ਕਹਿੰਦੀ ਪਈ ਜਦੋਂ ਮੈਂ ਲੋਕਾਂ ਨੂੰ ਪੁੱਛਿਆ ਉਹ ਕਹਿੰਦੇ ਪਈ ਘੰਟਿਆਂ ਬੱਧੀ ਉਹ ਲਾਈਨਾਂ ਲੱਗੀਆਂ ਹੋਈਆਂ ਸੀ। 4-4 5-5 ਘੰਟੇ ਪਹਿਲਾਂ ਹੀ ਉੱਥੇ ਆ ਕੇ ਲਾਈਨ 'ਚ ਲੱਗੇ ਹੋਏ ਸੀਗੇ। ਸੋ ਜੀ ਇੰਨੀ ਜ਼ਿਆਦਾ ਜਿਹੜੀ ਆ ਨਵੇਂ ਗ੍ਰੈਜੂਏਟਸ ਦੇ ਲਈ ਸਿਚੁਏਸ਼ਨ ਬਣੀ ਹੋਈ ਆ। ਉਹ ਕਹਿੰਦੀ ਵੀ ਮੈਂ ਐਵਰੀ ਡੇ 40 ਦੇ ਕਰੀਬ ਐਪਲੀਕੇਸ਼ਨਸ ਆਨਲਾਈਨ ਫਿਲ ਆਊਟ ਕਰਦੀ ਹੈਗੀ ਆ ਕਿ ਕਿਸੇ ਤਰ੍ਹਾਂ ਕਿਤੇ ਨਾ ਕਿਤੇ ਜਿਹੜੀ ਆ ਮੈਨੂੰ ਕਾਲ ਆ ਜਾਏ ਜਾਂ ਮੇਰੀ ਜਿਹੜੀ ਆ ਜੌਬ ਲੱਗ ਜਾਏ। ਸੋ ਓਵਰਆਲ ਟੈਕ ਇੰਡਸਟਰੀ ਦੇ ਵਿੱਚ ਲੋਕ ਲੇ ਆਫ ਵੀ ਬਹੁਤ ਹੋਏ ਸੀ। ਕੁਝ ਕੰਪਨੀਆਂ ਜਿਹੜੇ ਐਕਸਪੀਰੀਅੰਸ ਸੀਗੇ ਉਹ ਉੱਥੇ ਫਿੱਟ ਹੋ ਗਏ, ਪਰ ਜੋ ਨਵੇਂ ਗ੍ਰੈਜੂਏਟਸ ਆ ਉਹਨਾਂ ਨੂੰ ਬਹੁਤ ਜਿਹੜੀ ਪ੍ਰੋਬਲਮ ਆ ਰਹੀ ਆ। ਬੈਸਿਲੀ ਨਾਮ ਦੀ ਇੱਕ ਹੋਰ ਗ੍ਰੈਜੂਏਟ, ਉਹ ਕਹਿੰਦੀ ਆ ਵੀ ਮੈਨੂੰ ਜਦੋਂ ਵੀ ਟਾਈਮ ਮਿਲਦਾ ਮੈਂ AI ਟੂਲਸ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉਹਨਾਂ ਦੇ ਉੱਤੇ ਜਿਹੜੀ ਆ ਰਿਸਰਚ ਕਰਦੀ ਆ, ਪੜ੍ਹਦੀ ਆ ਵੀ ਕੁਛ ਨਾ ਕੁਛ ਉੱਥੇ ਜਿਹੜੀ ਮੈਨੂੰ ਜੌਬ ਮਿਲ ਜਾਏ। ਕਹਿੰਦੀ ਸਿਚੁਏਸ਼ਨ ਇਹ ਬਣ ਰਹੀ ਆ ਵੀ 1000 ਬੰਦੇ ਦੇ ਪਿੱਛੇ ਇੱਕ ਜਣਾ ਜਿਹੜਾ ਫਾਈਟ ਕਰ ਰਿਹਾ ਹੈ, ਇੱਕ ਜੌਬ ਦੇ ਪਿੱਛੇ 1000 ਬੰਦਾ ਫਾਈਟ ਕਰ ਰਿਹਾ। ਸੋ ਕਾਫੀ ਬੈਡ ਸਿਚੁਏਸ਼ਨ ਹੈ। ਵਾਇਰਡ ਨੇ ਡਿਟੇਲ ਦੇ ਵਿੱਚ ਅੱਜ ਇੱਕ ਰਿਪੋਰਟ ਛਾਪੀ ਹੈਗੀ ਆ। ਜੀ ਇੱਕ ਹੋਰ ਜਿਹੜੀ CNN ਨੇ ਅੱਜ ਇੱਕ ਰਿਪੋਰਟ ਛਾਪੀ ਆ, ਉਹ ਕਹਿੰਦੇ ਵੀ ਇੱਕ ਪੁਰਾਣਾ ਜਿਹੜਾ ਰੈਗੂਲੇਟਰ ਸ਼ੈਲਾ ਬੇਅਰ, ਉਹ ਕਹਿੰਦੇ ਵੀ ਫਰੰਟ ਰੋ ਸੀਟ ਤੇ ਸੀਗੀ ਜਦੋਂ ਮੌਰਗੇजेस ਮੈਲਟ ਡਾਊਨ ਹੋਈਆਂ ਸੀ 2008 ਦੇ ਵਿੱਚ। ਉਹ ਕਹਿੰਦੇ ਆ ਵੀ ਜਿਹੜੀ ਹਾਊਸਿੰਗ ਮਾਰਕੀਟ ਇਸ ਟਾਈਮ ਬਬਲ ਵਰਗੀ ਲੱਗ ਰਹੀ ਆ। ਇਹ ਇੱਕ ਖਤਰਨਾਕ ਬਿਆਨ ਆ ਜੇ ਦੇਖਿਆ ਜਾਵੇ। ਕਹਿੰਦੇ ਵੀ ਟਾਕ ਅਬਾਊਟ ਅ ਬਬਲ ਦੈਟਸ ਅ ਕਲਾਸਿਕ ਸਪਲਾਈ ਡਿਮਾਂਡ ਇੰਬੈਲੈਂਸ। ਸੀਐਨ ਦੇ ਨਾਲ ਉਹਨਾਂ ਨੇ ਇੱਕ ਫੋਨ ਇੰਟਰਵਿਊ ਦੇ ਵਿੱਚ ਕਿਹਾ ਆ। ਇਹ ਫੈਡਰਲ ਰੈਗੂਲੇਟਰ ਰਹੇ ਆ ਮਿਡ 2000s ਦੇ ਵਿੱਚ ਜਦੋਂ ਹਾਊਸਿੰਗ ਬਬਲ ਆਇਆ ਸੀਗਾ ਤੇ ਪੂਰੇ ਦਾ ਪੂਰਾ ਫਾਈਨੈਂਸ਼ੀਅਲ ਸਿਸਟਮ ਹੀ ਅਮਰੀਕਾ ਦਾ ਉਹ ਤਹਿਸ ਨਹਿਸ ਹੋ ਗਿਆ ਸੀ। ਉਹਨਾਂ ਨੇ ਇੰਟਰਵਿਊ ਦੇ ਦੌਰਾਨ ਕਿਹਾ ਵੀ ਇਸ ਟਾਈਮ ਇਹ ਬਬਲੀ ਜਿਹੜੇ ਆ ਮਾਰਕੀਟ ਆ ਉਹ ਬਣੀ ਪਈ ਆ। ਕਹਿੰਦੇ ਵੀ ਇਹ ਰੌਕ ਬਾਟਮ ਮੌਰਗੇजेस ਰੇਟਸ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੇ ਨੇ ਅਨਸਸਟੇਨੇਬਲ ਲੈਵਲਸ ਦੇ ਉੱਤੇ। ਕਹਿੰਦੇ ਵੀ ਕੋਈ ਵੀ ਹਾਊਸਿੰਗ ਬਬਲ ਆ ਉਹ ਜਿਹੜਾ ਜ਼ਿਆਦਾ ਚਿਰ ਜਿਹੜਾ ਉਹ ਨਹੀਂ ਰਹਿ ਸਕਦਾ ਹੈਗਾ। ਕਹਿੰਦੇ ਵੀ ਜਦੋਂ ਰੇਟਸ ਚੀਪਰ ਸੀਗੇ ਉਦੋਂ ਲੋਕ ਬਾਏ ਕਰਦੇ ਆ, ਪਰ ਉਹ ਉਸ ਦੇ ਦੌਰਾਨ ਮਹਿੰਗੇ ਘਰ ਖਰੀਦ ਬੈਠਦੇ ਆ ਤੇ ਉਹ ਕਾਫੀ ਉਹ ਕਹਿੰਦੇ ਵੀ ਉਹ ਪ੍ਰੈਡਿਕਟੇਬਲ ਜੀ ਜਿਹੜੀ ਉਹ ਚੀਜ਼ ਸੀਗੀ। ਪਰ ਹੁਣ ਜਦੋਂ ਇੰਟਰਸਟ ਰੇਟ ਬਹੁਤ ਜ਼ਿਆਦਾ ਵੱਧ ਗਏ ਆ, ਪ੍ਰਾਈਸਿਸ ਜਿਹੜੀਆਂ ਉਨੀਆਂ ਜ਼ਿਆਦੀਆਂ ਘਟੀਆਂ ਨਹੀਂ ਹੈਗੀਆਂ। ਇਸ ਟਾਈਮ ਕਹਿੰਦੇ ਵੀ 1.1 ਮਿਲੀਅਨ ਐਗਜ਼ਿਸਟਿੰਗ ਅਨਸੋਲਡ ਹੋਮਸ ਨੇ ਮਾਰਕੀਟ ਦੇ ਵਿੱਚ ਅਗਸਤ ਮਹੀਨੇ ਦੇ ਨਾਲੋਂ। ਇਹ ਪਿਛਲੇ ਸਾਲ ਦੇ ਮੁਕਾਬਲੇ 14% ਘੱਟ ਆ। ਸੋ ਇਨਵੈਂਟੋਰੀ ਵੀ ਜਿਹੜੀ ਆ ਉਹ ਕਾਫੀ ਜ਼ਿਆਦਾ ਘੱਟ ਚੁੱਕੀ ਆ। ਮੌਰਗੇਜ ਰੇਟ ਇਸ ਟਾਈਮ ਐਵਰੇਜ 7.5% ਦੇ ਉੱਤੇ ਉਹ ਪਹੁੰਚ ਚੁੱਕੇ ਨੇ। ਲਾਸ ਐਂਜਲਸ ਦੇ ਵਿੱਚ ਘਰਾਂ ਦੀ ਪ੍ਰਾਈਸ ਇੰਨੇ ਇੰਟਰਸਟ ਰੇਟ ਵਧਣ ਤੋਂ ਬਾਅਦ ਚ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਕਹਿੰਦੇ ਆ ਵੀ ਉਹ ਅਜੇ 23% ਵੱਧ ਆ।
ਸੈਨ ਡਿਏਗੋ 'ਚ 18, ਰਿਚਮੰਡ 'ਚ 15, ਸਿਨਸਿਨੈਟੀ 'ਚ 14% ਜਿਹੜੀ ਉਹ ਵੱਧ ਚੱਲ ਰਹੀ ਆ। ਸੋ ਕਹਿੰਦੇ ਵੀ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਕੀ ਬਣਨਾ ਆ, ਇਹ ਬੈਲੈਂਸ ਕਿੱਦਾਂ ਬਣੂਗਾ ਸਪਲਾਈ ਤੇ ਡਿਮਾਂਡ ਦਾ, ਉਹ ਇੱਕ ਵੱਡੀ ਜਿਹੜੀ ਉਹ ਚੁਣੌਤੀ ਆ। ਇਹਦੇ ਕਰਕੇ ਜ਼ਰੂਰ ਉਹਨਾਂ ਨੇ ਖਤਰਾ ਜਿਹੜਾ ਉਹ ਪ੍ਰਗਟਾਇਆ ਹੈ। ਜੀ, ਪੰਜਾਬੀ ਰੇਡੀਓ USA ਨੂੰ ਤੁਸੀਂ ਵੱਖ-ਵੱਖ AM FM ਸਟੇਸ਼ਨ ਤੇ ਫੇਸਬੁੱਕ ਤੇ YouTube ਤੇ ਸੁਣਦੇ ਰਹਿੰਦੇ ਆ। WhatsApp ਦਾ ਵੀ ਪੰਜਾਬੀ ਰੇਡੀਓ USA ਦਾ ਚੈਨਲ ਸ਼ੁਰੂ ਹੋ ਗਿਆ। ਸੋ ਵੱਧ ਤੋਂ ਵੱਧ WhatsApp ਦਾ ਜੋ ਨੰਬਰ ਆ ਉਹਨੂੰ ਜੁਆਇਨ ਕਰੋ, ਤਾਂ ਕਿ ਜਿਹੜੇ ਕਈ ਏਰੀਏ ਦੇ ਵਿੱਚ ਇੰਟਰਨੈਟ ਦੀ ਕਈਆਂ ਨੂੰ ਪ੍ਰੋਬਲਮ ਹੁੰਦੀ ਆ, ਸੋ WhatsApp ਦੇ ਉੱਤੇ ਸੌਖਾ ਰਹਿੰਦਾ ਹੈ। ਸੋ ਉਸ ਨੂੰ ਜੁਆਇਨ ਕਰਕੇ ਜਿੰਨੇ ਵੀ ਸਾਡੇ ਪ੍ਰੋਗਰਾਮ ਹੈਗੇ ਆ ਉਹ ਉੱਥੇ ਜਿਹੜੇ ਸ਼ੇਅਰ ਹੋ ਸਕਦੇ ਹੈਗੇ। ਜੀ ਬਿਲਕੁਲ। ਸੋ ਤੁਸੀਂ WhatsApp ਤੇ ਜਾਓ, ਜਦੋਂ ਅਪਡੇਟਸ ਦੇ ਵਿੱਚ ਜਾਂਦੇ ਆ, ਆਪਣੇ ਲੈਫਟ ਸਾਈਡ ਬਾਟਮ ਦੇ ਉੱਤੇ ਆਉਂਦਾ ਆ, ਜਦੋਂ ਤੁਸੀਂ ਆਪਣਾ WhatsApp ਖੋਲਦੇ ਆ ਉਹਦੇ ਵਿੱਚ ਸਭ ਤੋਂ ਥੱਲੇ ਜਾਓਗੇ, ਫਾਈਂਡ ਚੈਨਲਸ ਦੇ ਵਿੱਚ ਤੁਸੀਂ ਜਾ ਕੇ ਪੰਜਾਬੀ ਰੇਡੀਓ USA ਸਰਚ ਕਰਨਾ ਆ ਤੇ ਉਹ ਚੈਨਲ ਨੂੰ ਜਿਹੜਾ ਤੁਸੀਂ ਫੋਲੋ ਕਰਨਾ ਆ। ਕੋਈ ਵੀ ਜਣਾ WhatsApp ਦੇ ਉੱਤੇ ਫੋਲੋ ਕਰ ਸਕਦਾ। ਤੁਹਾਨੂੰ ਹੁਣ ਨੰਬਰ ਐਡ ਕਰਨ ਦੀ ਲੋੜ ਨਹੀਂ, ਉਹ ਕੁਝ ਕਰਨ ਦੇ ਲਈ ਤੁਸੀਂ ਚੈਨਲ ਨੂੰ ਸਿੱਧਾ ਫੋਲੋ ਕਰੋ। ਜਿੰਨੀਆਂ ਵੀ ਅਪਡੇਟਸ ਆ ਤੁਸੀਂ ਸਿੱਧੀਆਂ ਜਿਹੜੀਆਂ ਆ ਉਹ ਉੱਥੇ ਜਿਹੜੀਆਂ ਉਹ ਮੋਨੀਟਰ ਕਰ ਸਕਦੇ ਆ, ਉੱਥੇ ਅਪਡੇਟਸ ਤੁਹਾਡੇ ਤੱਕ ਪਹੁੰਚਦੀਆਂ ਹੁੰਦੀਆਂ ਰਹਿਣਗੀਆਂ। ਤੇ ਹੁਣ ਲੈਂਦੇ ਆ ਜੀ ਇਜਾਜ਼ਤ। ਸਾਡੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨੀ ਕੀ ਜੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਵਾਸਤੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।